ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਸਤਿਕਾਰਤ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ 'ਚ ਰੇਡੀਓ ਸੈਟਸ 'ਤੇ, ਫੇਸਬੁੱਕ 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਇੱਕ ਵਾਰੀ ਫਿਰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 2 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਸਾਰੇ ਸੂਬਿਆਂ 'ਚ ਇੰਸ਼ੋਰੈਂਸ ਕਰਦੇ ਨੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਕਿਸੇ ਵੀ ਤਰੀਕੇ ਦੀ ਕਮਰਸ਼ੀਅਲ, ਵਰਕਰ ਕੌਂਪ ਦੇ ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਜਾਂ ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਵਿੱਚ ਖੋਲ੍ਹੀ ਹੋਈ ਆ। ਤੁਸੀਂ ਇਹਨਾਂ ਦੇ ਕੋਲੋਂ ਹੰਡਾਈ ਦੇ ਡਰਾਈਵ ਵੈਨ, ਟ੍ਰੇਲਰ, ਰੀਫਰਸ ਜਿਹੜੇ ਉਹ ਖਰੀਦ ਸਕਦੇ ਹੋ ਅਤੇ ਹੋਰ ਮੇਕ ਮਾਡਲ ਦੀ ਇਨਵੈਂਟੋਰੀ ਵੀ ਆ। ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਜਿਹੜੀ ਸਭ ਤੋਂ ਪਹਿਲੀ ਖਬਰ ਆ ਰਹੀ ਆ, ਜਿਹੜੇ ਨਾਸਾ ਦੇ ਚੀਫ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਇੰਡੀਆ ਵਾਲਿਆਂ ਨੇ ਇੱਕ ਐਂਟੀ ਸੈਟੇਲਾਈਟ ਮਿਸਲ ਟੈਸਟ ਜਿਹੜਾ ਕੀਤਾ ਸੀ, ਜਿਹਦੇ ਨਾਲ ਇੱਕ ਉਹਨਾਂ ਨੇ ਆਪਣਾ ਹੀ ਸੈਟੇਲਾਈਟ ਜਿਹੜਾ ਆ ਉਹ ਮਿਸਲ ਦੇ ਨਾਲ ਤੋੜਿਆ ਸੀ ਅਤੇ ਉਹਦੇ ਨਾਲ ਕਹਿੰਦੇ ਸਪੇਸ ਦੇ ਵਿੱਚ ਇੱਕ ਤਰ੍ਹਾਂ ਨਾਲ ਬਹੁਤ ਖਤਰਾ ਪੈਦਾ ਹੋ ਗਿਆ ਹੈਗਾ ਆ। ਜਿਹੜੇ ਹੋਰ ਉੱਥੇ ਸਟੇਸ਼ਨਸ ਹੈਗੇ ਆ, ਇੰਟਰਨੈਸ਼ਨਲ ਸਪੇਸ ਸਟੇਸ਼ਨ ਹੈਗਾ ਜਿਹਨੂੰ ISS ਕਰਕੇ ਜਾਣਿਆ ਜਾਂਦਾ, ਕਹਿੰਦੇ ਵੀ ਉਹਨੂੰ ਹੁਣ ਖਤਰਾ ਬਣਿਆ ਹੋਇਆ ਆ। 400 ਦੇ ਕਰੀਬ ਵੱਡੇ ਵੱਡੇ ਜਿਹੜੇ ਪੀਸ ਹੈਗੇ ਆ ਡੈਬਰਸ ਦੇ, ਜਿਹੜੇ ਤੋੜ ਭੰਨ ਜਿਹੜਾ ਸੈਟੇਲਾਈਟ ਤੋਂ ਹੋਇਆ ਉਹਦਾ ਨੁਕਸਾਨ ਕਰ ਸਕਦੇ ਹੈਗੇ ਆ। ਅਤੇ ਨਾਸਾ ਦੇ ਚੀਫ ਨੇ ਇਹ ਵੀ ਕਿਹਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਦਾਂ ਦਾ ਅਲਾਓ ਨਹੀਂ ਕਰਾਂਗੇ। ਇਹ ਜਿਹੜੀ ਆ ਇਹਦੇ ਨਾਲ ਸਾਡਾ ਹੁਣ ਜਿਹੜਾ ਔਰਬਿਟ ਆ ਉੱਥੇ ਜਾ ਕੇ ਵੀ ਜਿਹੜਾ ਇਹ ਡੈਮੇਜ ਇੰਨਾ ਹੋ ਸਕਦਾ ਹੈਗਾ। ਇੰਡੀਅਨ ਪ੍ਰਾਈਮ ਮਿਨਿਸਟਰ ਨੇ ਜਿਹੜੇ ਨਰਿੰਦਰ ਮੋਦੀ ਆ, ਉਹਨਾਂ ਨੇ ਮਾਰਚ 27 ਨੂੰ ਇੱਕ ਅਨਾਊਂਸ ਕੀਤੀ ਸੀ ਵੀ ਅਸੀਂ ਜਿਹੜੀ ਆ ਹਿਸਟਰੀ ਬਣਾਈ ਹੈਗੀ ਆ। US, ਰਸ਼ੀਆ ਅਤੇ ਚੀਨ ਤੋਂ ਬਾਅਦ ਅਸੀਂ ਚੌਥਾ ਮੁਲਕ ਹੋ ਗਏ ਹੈਗੇ ਆ ਜਿਹੜੇ ਮਿਸਲ ਦੇ ਨਾਲ ਸੈਟੇਲਾਈਟ ਨੂੰ ਗਿਰਾ ਸਕਦੇ ਹੈਗੇ ਆ। ਸੋ ਹੁਣ ਜਿਹੜਾ ਇੰਨਾ ਜ਼ਿਆਦਾ ਜਿਹੜਾ ਉੱਤੇ ਉਹ ਟੁੱਟਣ ਦੇ ਨਾਲ ਜਿਹੜਾ ਡੈਬਰਿਸ ਇਕੱਠਾ ਹੋਇਆ ਆ, ਉਹ ਹੋਰ ਸੈਟੇਲਾਈਟ ਜਿਹੜੇ ਹੈਗੇ ਆ ਉਹਨਾਂ ਦਾ ਨੁਕਸਾਨ ਕਰ ਸਕਦਾ ਹੈਗਾ। ਬਿਲਕੁਲ ਜੀ, ਇਹਦੇ ਨਾਲ ਜਿਹੜਾ ਕਹਿੰਦੇ ਚੰਗਾ ਖਿਲਾਰਾ ਪਿਆ ਆ। 4000 ਤੋਂ ਵੱਧ ਜਿਹੜੇ ਟੁਕੜੇ ਆ ਉਹ ਇਸ ਟਾਈਮ ਜਿਹੜੇ ਪੁਲਾੜ ਦੇ ਵਿੱਚ, ਅੰਤਰਿਕਸ਼ ਦੇ ਵਿੱਚ ਉਹ ਘੁੰਮ ਰਹੇ ਨੇ ਅਤੇ ਬਹੁਤ ਤੇਜ਼ ਰਫ਼ਤਾਰ ਦੇ ਨਾਲ। ਅਤੇ ਜਿਹੜਾ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਆ, ਉਹਨਾਂ ਹੀ ਜਿਹੜਾ ਆ ਇਲਾਕੇ ਦੇ ਵਿੱਚੋਂ ਜਿਹੜਾ ਉਹ ਲੰਘਦਾ ਆ ਅਤੇ ਉਹਦੇ ਵਿੱਚ ਇਸ ਟਾਈਮ 6 ਕਰੂ ਮੈਂਬਰ ਜਿਹੜੇ ਉਹ ਰਹਿ ਰਹੇ ਨੇ। ਅਤੇ ਉਹਨਾਂ ਦੀ ਜਿਹੜੀ ਆ ਪੂਰੀ ISS ਜਿਸ ਨੂੰ ਕਹਿੰਦੇ ਆ ਇੰਟਰਨੈਸ਼ਨਲ ਸਪੇਸ ਸਟੇਸ਼ਨ, ਉਸ ਨੂੰ 44% ਜਿਹੜਾ ਆ ਉਹ ਖਤਰਾ ਆ ਉਹ ਵੱਧ ਗਿਆ ਆ ਇਸ ਜਿਹੜੇ ਖਿਲਾਰੇ ਦਾ, ਇਸ ਦੇ ਜਿਹੜੇ ਛੋਟੇ ਛੋਟੇ ਟੁਕੜੇ ਆ ਉਸ ਦੇ ਵਿੱਚ ਵੱਜਣ ਦਾ, ਜੋ ਕਿ ਜਾਨਲੇਵਾ ਅਤੇ ਬਹੁਤ ਹੀ ਖਤਰਨਾਕ ਸਾਬਤ ਹੋ ਸਕਦਾ ਆ। ਜਿਹੜਾ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਆ, ਇਸ ਨੂੰ ਜੋ ਇਸ ਟਾਈਮ ਸਥਿਤੀ ਦੇ ਵਿੱਚ ਹੈਗਾ ਆ, ਇਸ ਨੂੰ ਬਣਾਉਣ ਦੇ ਲਈ ਬਹੁਤ ਸਾਰੇ ਮੁਲਕਾਂ ਦਾ ਦਹਾਕਿਆਂ ਬੱਧੀ ਦਾ ਜਿਹੜਾ ਯੋਗਦਾਨ ਉਸ ਦੇ ਵਿੱਚ ਲੱਗਾ ਆ। ਅਤੇ ਉੱਥੇ ਕਈ ਤਰ੍ਹਾਂ ਦੇ ਜਿਹੜੇ ਸਾਇੰਸ ਦੇ ਐਕਸਪੈਰੀਮੈਂਟ ਅਤੇ ਹੋਰ ਬਹੁਤ ਕੁਛ ਜਿਹੜਾ ਆ ਉੱਥੇ ਚੀਜ਼ਾਂ ਨੂੰ ਜਾਣਿਆ ਜਾਂਦਾ ਆ। ਨਵੀਂ ਤਰੀਕੇ ਦੇ ਨਾਲ ਜਾਣਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਂਦੀ ਆ ਅਤੇ ਜੇ ਉਸ ਨੂੰ ਕੋਈ ਖਤਰਾ ਬਣਦਾ ਆ ਤਾਂ ਇੱਕ ਮਾੜੀ ਗੱਲ ਆ। ਨਾਸਾ ਵਾਲਿਆਂ ਨੇ ਤਾਂ ਚੰਗੀ ਜਿਹੜੀ ਆ ਇਹਨਾਂ ਨੂੰ ਹਾਂ ਜੀ ਚੰਗਾ ਇਹਨਾਂ ਨੇ ਝਾੜ ਪਾਈ ਆ ਵੀ ਭਾਈ ਧਿਆਨ ਨਾਲ ਤੁਹਾਨੂੰ ਜਿਹੜਾ ਦੇਖ ਕੇ ਕਰਨਾ ਚਾਹੀਦਾ ਆ। ਅਤੇ ਜਿਹੜੇ ਇੰਡੀਆ ਦੇ ਜਿਹੜੇ ਹੁਣ ਜਿਹੜੇ ਸਾਇੰਟਿਸਟ ਆ, ਉਦੋਂ ਪਹਿਲਾਂ ਤਾਂ ਮੋਦੀ ਆ ਕੇ ਬੜੀ ਜਲਦੀ ਬੋਲ ਕੇ ਗਏ ਸੀ। ਹੁਣ ਉਹ ਕਹਿੰਦੇ ਆ ਵੀ ਅਸੀਂ ਟਰਾਈ ਕਰ ਰਹੇ ਹਾਂ ਇਸ ਚੀਜ਼ ਦਾ ਮੇਕ ਸ਼ੋਰ ਕਰਨ ਦੇ ਲਈ ਵੀ ਅਜਿਹਾ ਖਤਰਾ ਜਿਹੜਾ ਆ ISS ਨੂੰ ਜਿਹੜਾ ਨਾ ਬਣੇ। ਪਰ ਹੁਣ ਇਹ ਆ
ਵੀ ਉਹਨੂੰ ਉੱਥੇ ਝਾੜੂ ਮਾਰਨ ਦੇ ਲਈ ਕੌਣ ਜਾਊਗਾ, ਜਾਂ ਤਾਂ ਹੁਣ ਉੱਥੇ ਵੀ ਜਿਹੜਾ ਅਭਿਆਨ ਜਿਹੜਾ ਚਲਾ ਦੇਣ ਵੀ ਲੋਕ ਜਿਹੜਾ ਪੁਲਾੜ 'ਚ ਜਾ ਕੇ ਤੇ ਉੱਥੇ ਜਿਹੜਾ ਕੂੜਾ ਕਾੜਾ ਜਿਹੜਾ ਉਹ ਇਕੱਠਾ ਕਰਕੇ ਆਉਣ। ਜੀ ਪਹਿਲਾਂ ਥੱਲੇ ਉਹ ਤਾਂ ਜਿਹੜਾ ਕਲੀਨ ਕਰ ਗਰਾਊਂਡ ਤੋਂ ਤਾਂ ਕਲੀਨ ਹੋ ਜਾਏ, ਹੁਣ ਦੇਖੋ ਸਪੇਸ 'ਚ ਜਾ ਕੇ ਵੀ ਜਿਹੜਾ ਇਹ ਗੰਦ ਪਾ ਦਿੱਤਾ ਹੈਗਾ। ਤੇ ਇਸ ਤੋਂ ਪਹਿਲਾਂ ਜਿਹੜਾ ਚਾਈਨਾ ਵਾਲਿਆਂ ਨੇ ਇੱਦਾਂ ਇੱਕ ਟੈਸਟ ਕੀਤਾ ਸੀ 2007 ਦੇ ਵਿੱਚ, ਤੇ ਉਸ ਟਾਈਮ ਕਹਿੰਦੇ ਪਈ ਜਿਹੜੇ 2 ਜਿਹੜੇ ਸੀਗੇ ਸੈਟੇਲਾਈਟ ਉਹ ਟਕਰਾ ਵੀ ਗਏ ਸੀ। ਜੀ ਅਗਲੀ ਜਿਹੜੀ ਹੈ ਹਰਜੋਤ ਸਿੰਘ ਜੀ ਖਬਰ ਦੇ ਉਸ 'ਤੇ ਨਜ਼ਰ ਮਾਰਦੇ ਹਾਂ। ਜੋ ਬਾਈਡਨ ਇਸ ਟਾਈਮ ਜਿਹੜੇ ਆਪਣੀਆਂ ਪੁਰਾਣੀਆਂ ਤਸਵੀਰਾਂ ਦੇ ਲਈ ਅਤੇ ਹੋਰ ਜਿਹੜੀਆਂ ਚੀਜ਼ਾਂ ਦੇ ਲਈ ਚਰਚਾਵਾਂ ਦਾ ਜਿਹੜਾ ਵਿਸ਼ਾ ਆ ਉਹ ਬਣਿਆ ਹੋਇਆ ਆ। ਕ੍ਰੀਪੀ ਅੰਕਲ ਜੋ ਕਰਕੇ ਵੀ ਜਿਹੜਾ ਇੱਕ ਹੈਸ਼ਟੈਗ ਆ ਇਸ ਦਾ ਬਹੁਤ ਜ਼ਿਆਦਾ ਇੱਥੇ ਚੱਲ ਰਿਹਾ ਆ। ਲੂਸੀ ਫਲੋਰਸ ਨੇ ਜਦੋਂ ਤੋਂ ਇਹ ਜਿਹੜਾ ਬਿਆਨ ਦਿੱਤਾ ਹੈ ਵੀ ਮੈਨੂੰ ਇਸ ਤਰੀਕੇ ਦੇ ਨਾਲ ਲੱਗਾ ਸੀਗਾ ਵੀ ਜੋ ਬਾਈਡਨ ਨੇ ਮੈਨੂੰ ਇਸ ਤਰੀਕੇ ਦੇ ਨਾਲ ਹੱਥ ਲਾਇਆ, ਜੋ ਕੁਛ ਕੀਤਾ ਸੈਕਸ਼ੂਅਲੀ ਇੱਕ ਹਿਸਾਬ ਦੇ ਨਾਲ ਅਸਾਲਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਉਸ ਤੋਂ ਬਾਅਦ ਦੇ ਵਿੱਚ ਜੋ ਬਾਈਡਨ ਦੇ ਇੱਕ ਹਿਸਾਬ ਦੇ ਨਾਲ ਡੈਮੋਕ੍ਰੇਟ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਬਣਨ ਦਾ ਕਹਿ ਲਓ ਵੀ ਪਰਸੈਂਟੇਜ ਆ ਉਹ ਕਾਫੀ ਜ਼ਿਆਦਾ ਘਟਦੀ ਜਾ ਰਹੀ ਆ। ਇੱਥੋਂ ਤੱਕ ਵੀ ਜਿਹੜੇ ਆਲਰੇਡੀ ਜਿਨ੍ਹਾਂ ਨੇ ਆਪਣਾ ਨਾਮ ਘੋਸ਼ਿਤ ਕੀਤਾ ਹੋਇਆ ਐਲਿਜ਼ਾਬੈਥ ਵਾਰਨ, ਉਹਨਾਂ ਨੇ ਵੀ ਇਹ ਬਿਆਨ ਦਿੱਤਾ ਸੀਗਾ ਵੀ ਮੈਂ ਜਿਹੜੀ ਉਹ ਪੀੜਤ ਮਹਿਲਾ ਆ ਉਸ ਦੇ ਬਿਆਨ ਦੇ ਨਾਲ ਜਿਹੜੀ ਆ ਹਮਦਰਦੀ ਰੱਖਦੀ ਹਾਂ, ਅਤੇ ਜੋ ਉਸਨੇ ਕਿਹਾ ਆ ਉਸ ਨੂੰ ਜਿਹੜਾ ਆ ਉਹ ਸਭ ਨੂੰ ਵਿਚਾਰਨਾ ਚਾਹੀਦਾ ਆ। ਬੇਸਿਕਲੀ ਇਹ ਚੀਜ਼ ਕਹਿ ਕੇ ਜਿਹੜਾ ਜੋ ਬਾਈਡਨ ਦਾ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਆਪਾਂ ਵੀ ਉਹਨਾਂ ਦਾ ਇੱਕ ਜਿਹੜਾ ਰਨ ਕਰਨ ਦੀ ਜੇ ਉਹਨਾਂ ਨੇ ਇੱਛਾ ਇਸ ਵਾਰੀ ਬਣਾਈ ਵੀ ਹੋਵੇਗੀ ਤਾਂ ਉਹ ਇੱਕ ਹਿਸਾਬ ਦੇ ਨਾਲ ਰੱਦ ਹੁੰਦੀ ਜਿਹੜੀ ਨਜ਼ਰ ਆ ਰਹੀ ਆ। ਅਤੇ ਲੈਟਸ ਸੀ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜਾ ਆ ਉਹ ਕੀ ਬਣਦਾ ਆ। ਉੱਦਾਂ ਲੂਸੀ ਫਲੋਰਸ ਦਾ ਜਿਹੜਾ ਘਰ ਵਾਲਾ ਆ ਉਹ ਆ ਕੇ ਜੋ ਬਾਈਡਨ ਦੇ ਹੱਕ ਦੇ ਵਿੱਚ ਆਇਆ, ਕਹਿੰਦੇ ਵੀ ਇਹ ਤਸਵੀਰ ਨੂੰ ਗਲਤ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਦਿਖਾਇਆ ਜਾ ਰਿਹਾ ਹੈ ਅਤੇ ਦੇਖਿਆ ਜਾ ਰਿਹਾ ਹੈਗਾ। ਜੀ ਬਿਲਕੁਲ। ਸੋ ਜਿਹੜੇ ਇੱਦਾਂ ਦੀਆਂ ਜਿਹੜੀਆਂ ਤੋਹਮਤਾਂ ਆ ਜਾਂ ਜਿਹੜੀਆਂ ਗੱਲਾਂ ਆ, ਇਹ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ ਉਹਦੇ ਸਮੇਂ ਆ ਕੇ ਜ਼ਿਆਦਾ ਉੱਭਰਦੀਆਂ ਹੈਗੀਆਂ ਜੀ। ਅਤੇ ਜਦੋਂ ਕਿ ਸਾਰਿਆਂ ਨੂੰ ਪਤਾ ਵੀ ਜਿਹੜੇ ਜੋ ਬਾਈਡਨ ਆ ਉਹ 8 ਸਾਲ ਵਾਈਸ ਪ੍ਰੈਜ਼ੀਡੈਂਟ ਰਹੇ ਆ, ਬਹੁਤ ਲੰਮਾ ਸਮਾਂ ਉਹ US ਕਾਂਗਰਸ ਦੇ ਵਿੱਚ ਵੀ ਰਹੇ ਹੈਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਇੱਕ ਮਾਰਟਨ ਸ਼ਕਰੀਲੀ ਨਾਂ ਦਾ ਜਿਹੜਾ ਬੰਦਾ ਹੈਗਾ ਹੀ ਆ ਵੀ ਜਿਸ ਦੀ ਇੱਕ ਫਾਰਮਾਸਿਊਟੀਕਲ ਕੰਪਨੀ ਆ, ਇਸ ਨੂੰ ਫਾਰਮਾਬਰੋ ਮਾਰਟਨ ਸ਼ਕਰੀਲੀ ਦੇ ਨਾਂ ਦੇ ਨਾਲ ਜ਼ਿਆਦਾ ਜਿਹੜਾ ਜਾਣਿਆ ਜਾਂਦਾ ਸੀ। ਪਿਛਲੇ ਦਿਨਾਂ ਦੇ ਵਿੱਚ ਇਸ ਨੂੰ ਕੈਦ ਦੇ ਵਿੱਚ ਰੱਖਿਆ ਗਿਆ ਸੀਗਾ, ਪਰ ਉੱਥੇ ਇਹ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਸੀਗੀ ਵੀ ਇਹ ਜਿਹੜੀਆਂ ਸਲਾਖਾਂ ਦੇ ਪਿੱਛੋਂ ਵੀ ਆਪਣੀ ਜਿਹੜੀ ਕੰਪਨੀ ਆ ਉਸ ਨੂੰ ਰਨ ਕਰੀ ਜਾ ਰਿਹਾ ਸੀਗਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਸੈੱਲਫੋਨ ਉਹਨੇ ਪ੍ਰਿਜ਼ਨ ਦੇ ਵਿੱਚ ਰੱਖਿਆ ਸੀ ਅਤੇ ਜਿੱਥੋਂ ਸਾਰਾ ਕੁਛ ਰਨ ਕਰ ਰਿਹਾ ਸੀ। ਇਸ ਚੀਜ਼ ਦੀ ਜਿਹੜੀ ਭਣਕ ਪੈਣ ਤੋਂ ਬਾਅਦ ਦੇ ਵਿੱਚ ਜਿਹੜੇ ਹੁਣ ਉਸ ਜੇਲ੍ਹ ਦੇ ਅਧਿਕਾਰੀ ਆ ਉਹਨਾਂ ਨੇ ਮਾਰਟਨ ਸ਼ਕਰੀਲੀ ਨੂੰ ਸੋਲੀਟਰੀ ਕਨਫਾਈਨਮੈਂਟ ਯਾਨੀ ਕਿ ਇਕੱਲਿਆਂ ਬਗੈਰ ਕਿਸੇ ਚੀਜ਼ ਤੋਂ ਉਸ ਨੂੰ ਹੁਣ ਇਕੱਲਿਆਂ ਜਿਹੜਾ ਆ ਉਹ ਜਿਹੜਾ ਉਹ ਰੱਖ ਦਿੱਤਾ ਆ ਤਾਂ ਜੋ ਇਹ ਆਪਣੀ ਜਿਹੜੀ ਕੰਪਨੀ ਆ ਇਸ ਨੂੰ ਜਿਹੜੇ ਜੇਲ੍ਹ ਦੇ ਵਿੱਚੋਂ ਚਲਾਉਣਾ ਜਿਹੜਾ ਉਹ ਬੰਦ ਕਰੇ। ਇਹ ਉਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਚਰਚਾ ਦੇ ਵਿੱਚ ਆਇਆ ਸੀ ਜਦ ਇਸ ਨੇ ਇੱਕ ਲਾਈਫ ਸੇਵਿੰਗ ਜਿਹੜਾ ਡਰੱਗ ਸੀ ਉਸ ਦੀ ਜਿਹੜੀ ਕੀਮਤ ਆ 400% ਜਿਹੜੀ ਆ ਉਹ ਵਧਾ ਦਿੱਤੀ ਸੀ। ਅਤੇ ਉਹ ਉਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਇੰਟਰਵਿਊਜ਼ ਦੇ ਵਿੱਚ ਬੜਾ ਕਹਿ ਲਓ ਵੀ ਉਹ ਇੱਕ ਸਮਰਕ ਜੀ ਲੈ ਕੇ ਜਿਹੜਾ ਹੱਸਦਾ ਸੀਗਾ, ਕਹਿੰਦਾ ਇਹ ਤਾਂ ਅਜੇ ਮੈਂ ਘੱਟ ਵਧਾਈ, ਇਹ ਤਾਂ ਹੋਰ ਵੀ ਜ਼ਿਆਦਾ ਜਿਹੜੀ ਉਸ ਨੂੰ ਵਧਾਉਣਾ ਚਾਹੀਦਾ ਸੀਗਾ। ਅਤੇ ਜਿਸ ਤਰੀਕੇ ਦਾ ਕਹਿੰਦੇ ਇਸ ਨੇ ਕੰਮ ਕੀਤਾ ਆ, ਇਸ ਹਰ ਇੱਕ ਦੀ ਜਿਹੜੀ ਆ ਇਸ ਟਾਈਮ ਇਨਵੈਸਟੀਗੇਸ਼ਨ ਇਸ ਕੰਪਨੀ ਦੇ ਉੱਤੇ ਵੀ ਜਿਹੜੀ ਆ ਉਹ ਚੱਲ ਰਹੀ ਆ ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਜਿਹੜਾ ਅਵਾਮਾ ਕੇਅਰ ਵਾਲਾ ਹੈਲਥ ਕੇਅਰ ਬਿੱਲ ਆ ਉਹ ਕਹਿੰਦੇ ਪਈ ਆਪਣੇ ਇੱਕ ਤਰ੍ਹਾਂ ਨਾਲ 2020 ਇਲੈਕਸ਼ਨ ਤੋਂ ਬਾਅਦ ਤੱਕ ਜਾਂ ਉਦੋਂ ਤੱਕ ਜਿਹੜਾ ਉਹਨੂੰ ਡਿਲੇ ਕਰ ਦਿੱਤਾ ਆ। ਅਤੇ ਉਹ ਕਹਿੰਦੇ ਉਹਨਾਂ ਨੂੰ ਪਤਾ ਆ ਵੀ ਕਾਂਗਰਸ ਦੇ ਵਿੱਚ ਇਹ ਜਿਹੜਾ ਬਿੱਲ ਆ ਇਹ ਪਾਸ ਕਰਨਾ ਬੜਾ ਔਖਾ ਹੋਊਗਾ। ਸੋ ਅਲਟੀਮੇਟਲੀ ਉਹਨਾਂ ਨੇ ਇਹ ਜਿਹੜਾ ਡਿਸੀਜਨ ਆ ਇਹ ਕੋਰਟਸ ਦੇ ਉੱਤੇ ਛੱਡ ਦਿੱਤਾ ਆ। ਟੈਕਸਸ ਦੀ ਇੱਕ ਕੋਰਟ ਨੇ ਇਹਨੂੰ ਇਲੀਗਲ ਗਰਦਾਨਿਆ ਸੀ ਅਤੇ ਉਹ ਤੋਂ ਬਾਅਦ ਇਹ ਅਲਟੀਮੇਟਲੀ
ਜਿਹੜਾ ਆ US ਸੁਪਰੀਮ ਕੋਰਟ ਦੇ ਕੋਲ ਜਾਊਗਾ, ਤੇ ਜੇ US ਸੁਪਰੀਮ ਕੋਰਟ ਇਹਨੂੰ ਓਵਰਟਰਨ ਕਰਨ ਦੀ ਹੈਗੀ ਆ ਤੇ ਫਿਰ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਕੋ ਮੁੱਦਾ ਹੋਊਗਾ ਵੀ ਦੇਖੋ ਜੀ ਮੈਂ ਤਾਂ ਪਹਿਲਾਂ ਹੀ ਹੱਕ 'ਚ ਸੀ ਵੀ ਇਹ ਜਿਹੜੀ ਆ ਅਵਾਮਾ ਕੇਅਰ ਬੰਦ ਹੋਣੀ ਚਾਹੀਦੀ ਹੈਗੀ ਆ। ਪਰ ਅਗਰ ਇਹ ਹੁੰਦਾ ਆ ਤੇ 20 ਮਿਲੀਅਨ ਜਿਹੜੇ ਅਮਰੀਕਨ ਲੋਕ ਹੈਗੇ ਆ ਉਹਨਾਂ ਨੂੰ ਹੈਲਥ ਇੰਸ਼ੋਰੈਂਸ ਤੋਂ ਬਿਨਾਂ ਰਹਿਣਾ ਪੈ ਸਕਦਾ ਹੈਗਾ ਆ। ਸੋ ਇਹ ਬਹੁਤ ਵੱਡਾ ਇੱਕ ਇਲੈਕਸ਼ਨ ਇਸ਼ੂ ਵੀ ਬਣ ਸਕਦਾ ਹੈਗਾ ਆ, ਕਿਉਂਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦਾ ਜਿਹੜਾ ਇਸ਼ੂ ਆ ਇਹ ਬਹੁਤ ਹੀ ਇੰਪੋਰਟੈਂਟ ਹੈਗਾ ਆ। ਤੇ ਪਰ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦੇ ਹੱਕ ਦੇ ਵਿੱਚ ਹਮੇਸ਼ਾ ਹੀ ਬੋਲਦੇ ਆਏ ਆ, ਪਰ ਅਵਾਮਾ ਕੇਅਰ ਦੇ ਜਿਹੜੇ ਉਲਟ ਉਹ ਹਮੇਸ਼ਾ ਹੀ ਉਹਨਾਂ ਦਾ ਸਟੈਂਡ ਰਿਹਾ ਆ। ਬਿਲਕੁਲ। ਸੋ ਇਹ ਵੀ ਇਸ ਟਾਈਮ ਇੱਦਾਂ ਲੱਗ ਰਿਹਾ ਵੀ ਰਾਸ਼ਟਰਪਤੀ ਟਰੰਪ ਦੇ ਕੋਲ ਜਿਹੜਾ ਆ ਆਪਣੇ 2020 ਦੇ ਲਈ ਕੋਈ ਤਗੜਾ ਸਟ੍ਰੈਟਜਿਕ ਪਲਾਨ ਜਿਹੜਾ ਉਹ ਨਹੀਂ ਨਜ਼ਰ ਆ ਰਿਹਾ। ਬਾਰਡਰ ਵਾਲ ਦਾ ਮਸਲਾ ਤਾਂ ਆਲਰੇਡੀ ਜਿਹੜਾ ਸਭ ਨੂੰ ਹੀ ਪਤਾ ਆ ਉਹ ਭਖਿਆ ਹੋਇਆ ਹੈ। ਇਮੀਗ੍ਰੇਸ਼ਨ ਦਾ ਮਸਲਾ ਤਾਂ ਉਹ ਚੱਲ ਰਿਹਾ ਆ, ਪਰ ਉਸ ਦੇ ਉੱਤੇ ਵੀ ਕਿਸ ਤਰੀਕੇ ਦਾ ਜਿਹੜਾ ਕਦਮ ਆ ਉਹ ਚੱਕਿਆ ਜਾ ਸਕਦਾ ਹੈ। ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਇਹਨਾਂ ਨੂੰ ਸਕਵੀਜ਼ ਜਿਹੜਾ ਜ਼ਰੂਰ ਕੀਤਾ ਹੋਇਆ ਹੈ ਵੀ ਇਮੀਗ੍ਰੇਸ਼ਨ ਆ ਉਸ ਨੂੰ ਹੋਰ ਵੱਧ ਤੋਂ ਵੱਧ ਔਖਿਆਂ ਕਰਨ ਦੀਆਂ ਜਿਹੜੀਆਂ ਸਲਾਹਾਂ ਵੱਖ-ਵੱਖ ਪੇਸ਼ਕਸ਼ਾਂ ਉਹਨਾਂ ਨੇ ਵੱਖੋ ਵੱਖਰੇ ਆਰਡੀਨੈਂਸਿਸ ਐਗਜ਼ੀਕਿਊਟਿਵ ਆਰਡਰਸ ਅਤੇ ਪ੍ਰਸਤਾਵਾਂ ਦੇ ਵਿੱਚ ਜਿਹੜੀਆਂ ਉਹ ਰੱਖੀਆਂ ਹੋਈਆਂ ਆ। ਸੋ ਦੇਖਦੇ ਹਾਂ ਕੀ ਬਣਦਾ ਆ। ਪਰ 2020 ਦੇ ਵਿੱਚ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਸੀ ਹਰਜੋਤ ਸਿੰਘ ਜੀ 2016 ਦੇ ਕੈਂਪੇਨ ਦੇ ਵਿੱਚ ਰਿਪੀਲ ਅਤੇ ਰਿਪਲੇਸ ਪਹਿਲੇ ਦਿਨ ਜਿਹੜੇ ਕਰਨ ਦੀ ਮੰਗ ਤੋਂ ਲੈ ਕੇ ਪਹਿਲੇ ਦਿਨ ਕਹਿੰਦੇ ਵੀ ਮੈਂ ਕਰ ਹੀ ਦੇਣਾ ਆ, ਸਾਰਾ ਕੁਛ ਹੋ ਜਾਣਾ ਆ, ਉਸ ਨੂੰ ਤਕਰੀਬਨ 4 ਸਾਲ ਹੋ ਚੱਲੇ ਆ ਅਜੇ ਤੱਕ ਉਸ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਕਦਮ ਜਿਹੜਾ ਆ ਉਹ ਇਹਨਾਂ ਨੇ ਚੱਕੇ ਤਾਂ ਹੈਗੇ ਆ, ਪਰ ਉਸ ਦੇ ਵਿੱਚ ਉਹ ਕਾਮਯਾਬ ਜਿਹੜੇ ਉਹ ਨਹੀਂ ਹੋ ਸਕੇ। ਸੋ ਜਿੱਦਾਂ ਤੁਸੀਂ ਵੀ ਦੱਸਿਆ ਵੀ ਹਾਊਸ ਦੇ ਵਿੱਚ ਇਸ ਦਾ ਪਾਸ ਹੋਣਾ ਨਾਮੁਮਕਿਨ ਜਿਹਾ ਵਾਲਾ ਹਿਸਾਬ ਆ, ਕਿਉਂਕਿ ਇਸ ਟਾਈਮ ਹਾਊਸ ਦੇ ਵਿੱਚ ਡੈਮੋਕ੍ਰੇਟਸ ਦੀ ਮੈਜੋਰਟੀ ਆ, ਪਰ ਜਦੋਂ ਰਿਪਬਲਿਕਨਸ ਦੀ ਵੀ ਮੈਜੋਰਟੀ ਸੀ ਇਹ ਉਦੋਂ ਵੀ 12 ਵਾਰੀ ਇਹਨਾਂ ਦਾ ਇਹ ਜਿਹੜਾ ਬਿੱਲ ਆ ਇਸ ਨੂੰ ਰਿਪਲੇਸ ਕਰਨ ਦੇ ਲਈ ਉਹ ਫੇਲ ਹੋ ਗਿਆ ਸੀ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਇਸ ਸ਼ੁੱਕਰਵਾਰ ਨੂੰ ਉਹ ਆਪਣਾ ਜਿਹੜਾ ਸਦਰਨ ਬਾਰਡਰ ਹੈਗਾ USA ਦਾ ਅਤੇ ਮੈਕਸੀਕੋ ਦਾ ਉੱਥੇ ਜਿਹੜਾ ਵਿਜ਼ਿਟ ਕਰਨ ਜਾ ਰਹੇ ਹੈਗੇ ਆ, ਅਤੇ ਕਹਿੰਦੇ ਉੱਥੇ ਇੱਕ ਉਹ ਐਗਜ਼ੀਕਿਊਟਿਵ ਆਰਡਰ ਵੀ ਇਸ਼ੂ ਕਰ ਸਕਦੇ ਆ ਜਿਹਦੇ ਨਾਲ ਜਿਹੜੀ ਬਾਰਡਰ ਕ੍ਰੋਸਿੰਗ ਆ ਉਹਨੂੰ ਜਿਹੜੀ ਰਿਸਟ੍ਰਿਕਟ ਕੀਤਾ ਜਾਵੇ। ਪਰ ਕਈ ਜਿਹੜੇ ਰਿਪਬਲਿਕਨ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇਹਦੇ ਉਲਟ ਜਿਹੜਾ ਹੈ ਵਾਰਨ ਵੀ ਕਰ ਰਹੇ ਹੈਗੇ ਆ ਵੀ ਇਹਦੇ ਨਾਲ ਜਿਹੜੀ ਆ ਬਾਰਡਰ ਦੇ ਉੱਤੇ ਡਿਸਟਰਪਸ਼ਨ ਬਹੁਤ ਜ਼ਿਆਦਾ ਹੋਊਗੀ ਅਤੇ ਇਹਦਾ ਜਿਹੜਾ ਅਸਰ ਆ ਬਾਕੀ ਲੋਕਾਂ 'ਤੇ ਜ਼ਿਆਦਾ ਪਊਗਾ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਿਛਲੇ ਹਫ਼ਤੇ ਪੂਰੀ ਤਰ੍ਹਾਂ ਅਨਾਊਂਸ ਕੀਤਾ ਸੀ ਵੀ ਜੇ ਮੈਕਸੀਕੋ ਵਾਲਿਆਂ ਨੇ ਇਲੀਗਲ ਲੋਕਾਂ ਨੂੰ ਕ੍ਰੋਸ ਕਰਨ ਤੋਂ ਨਾ ਰੋਕਿਆ USA ਦੇ ਵਿੱਚ ਅਤੇ ਅਸੀਂ ਪਰਮਾਨੈਂਟਲੀ ਜਿਹੜਾ US ਦਾ ਬਾਰਡਰ ਆ ਉਹ ਬੰਦ ਕਰ ਦੇਵਾਂਗੇ, ਜਿਹਦੇ ਵਿੱਚ ਬਿਜ਼ਨਸ ਵੀ ਸਾਰਾ ਕੁਛ ਜਿਹੜੀ ਟਰੇਡ ਆ ਉਹ ਬੰਦ ਹੋ ਜਾਊਗੀ। ਬਿਲਕੁਲ। ਇਸ ਦੇ ਬਾਬਤ ਜਿਹੜਾ ਸਭ ਤੋਂ ਪਹਿਲਾ ਫੈਕਟ ਕਹਿੰਦੇ ਵੀ ਜੇ ਬਾਰਡਰ ਬੰਦ ਹੁੰਦਾ ਐਕਸਪੋਰਟ ਇੰਪੋਰਟ ਬੰਦ ਹੁੰਦਾ, ਜਿਸ ਦੇ ਬਾਰੇ ਆਪਾਂ ਕੱਲ੍ਹ ਵੀ ਚਰਚਾ ਕੀਤੀ ਸੀ ਵੀ 2 ਬਿਲੀਅਨ ਤੋਂ ਵੱਧ ਆਵਾਕਾਡੋ ਜਿਹੜਾ ਅਮਰੀਕਾ ਦੇ ਵਿੱਚ ਆਉਂਦਾ ਆ, ਕਹਿੰਦੇ 3 ਹਫ਼ਤਿਆਂ ਦੇ ਵਿੱਚ ਜਿਹੜਾ ਆਵਾਕਾਡੋ ਅਮਰੀਕਾ 'ਚ ਪਿਆ ਆ ਉਹ ਟੋਟਲੀ ਉਹ ਖ਼ਤਮ ਹੋ ਜਾਵੇਗਾ। ਇਹ ਜਿਹੜੇ ਆਵਾਕਾਡੋ ਗਰੋ ਕਰਨ ਵਾਲੇ ਆ ਉਹਨਾਂ ਨੇ ਜਿਹੜਾ ਉਹ ਜਾਣਕਾਰੀ ਦਿੱਤੀ ਆ, ਅਤੇ ਇਸੇ ਦੇ ਬਾਬਤ ਐਂਗਜ਼ਾਇਟੀ ਨੂੰ ਦੇਖਦੇ ਹੋਏ ਵੀ ਪਤਾ ਨਹੀਂ ਬਾਰਡਰ ਬੰਦ ਹੋ ਜਾਣਾ ਜਾਂ ਕੀ ਹੋਣਾ ਆ, ਆਵਾਕਾਡੋਜ਼ ਆਲਰੇਡੀ ਜਿਹੜੇ ਆ ਉਹ ਮਹਿੰਗੇ ਹੁੰਦੇ ਜਾ ਰਹੇ ਨੇ। ਸੋ ਬਿਲਕੁਲ ਇਹਦੇ ਉੱਤੇ ਜਿਹੜਾ ਟਰੱਕਿੰਗ ਦਾ ਵੀ ਜਿਹੜਾ ਫਰਕ ਪਏਗਾ, ਅਤੇ ਕਹਿੰਦੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵਾਲੇ ਕਹਿੰਦੇ ਆ ਵੀ ਅਸੀਂ ਜੇ ਆਪਾਂ ਜਿਹੜੀਆਂ ਸ਼ਿਪਿੰਗ ਕੰਪਨੀਜ਼ ਹੈਗੀਆਂ ਆ ਉਹਨਾਂ ਦੀ ਜਿਹੜੀ ਇੰਸਪੈਕਸ਼ਨ ਆ ਕਮਰਸ਼ੀਅਲ ਟਰੱਕ ਦੀ ਜਿਹੜਾ ਸਕਰੀਨਿੰਗ ਪ੍ਰੋਗਰਾਮ ਜਿਹੜਾ ਉਹਨਾਂ ਦਾ ਹੈਗਾ ਨੋਗਲਸ ਐਰੀਜ਼ੋਨਾ ਪੋਰਟ ਆਫ ਐਂਟਰੀ ਦੇ ਉੱਤੇ ਉਹਨੂੰ ਬੰਦ ਕਰ ਸਕਦੇ ਹੈਗੇ ਆ ਅਗਰ ਪ੍ਰੈਜ਼ੀਡੈਂਟ ਜੇ ਡੋਨਲਡ ਟਰੰਪ ਕਹਿੰਦੇ ਆ ਵੀ ਅਸੀਂ ਜਿਹੜਾ ਕਿਸੇ ਤਰ੍ਹਾਂ ਦਾ ਬਿਜ਼ਨਸ ਵੀ ਉੱਧਰੋਂ ਬੰਦ ਕਰਨਾ ਆ। ਸੋ ਜੇ ਸਰੋਤਿਆਂ ਨੂੰ ਦੱਸਦੇ ਜਾਈਏ ਮੈਕਸੀਕੋ ਦਾ USA ਦੇ ਵਿੱਚ 3rd ਲਾਰਜੈਸਟ ਟਰੇਡਿੰਗ ਪਾਰਟਨਰ ਹੈਗਾ ਆ। $600 ਬਿਲੀਅਨ ਦਾ ਜਿਹੜਾ ਕ੍ਰਾਸ ਬਾਰਡਰ ਟਰੇਡ ਪਿਛਲੇ ਸਾਲ ਹੋਇਆ ਹੈਗਾ ਮੈਕਸੀਕੋ ਦੇ ਨਾਲ, $600 ਬਿਲੀਅਨ ਦਾ। ਸੋ ਇੱਕ ਤਰ੍ਹਾਂ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਨੂੰ ਜਦੋਂ ਕਈ ਰਿਪੋਰਟਰਸ ਨੇ ਪੁੱਛਿਆ ਵੀ ਇਹ ਇੰਨਾ ਸਖਤ ਸਟੈਂਡ, ਉਹ ਕਹਿੰਦੇ ਵੀ ਮੈਕਸੀਕੋ ਵਾਲਿਆਂ ਨੂੰ ਅਸੀਂ ਪਿਛਲੇ 2 ਸਾਲਾਂ ਤੋਂ ਕਹਿ ਰਹੇ ਹਾਂ ਵੀ ਆਪਣਾ ਤੁਸੀਂ ਜਿਹੜੀ ਇਲੀਗਲ ਕ੍ਰਾਸਿੰਗ ਤੁਹਾਡੇ ਮੁਲਕ 'ਚ ਹੁੰਦੀ ਆ ਫਿਰ ਉਹ ਗਾਹਾਂ ਆ ਕੇ ਸਾਡੇ 'ਚ ਆਉਂਦੀ ਆ ਉਹਨੂੰ ਬੰਦ ਕਰੋ। ਪਰ ਉਹ ਕਹਿੰਦੇ ਵੀ ਜਦੋਂ ਤੱਕ ਸਖਤ ਸਟੈਂਡ ਨਹੀਂ ਲਵਾਂਗੇ ਤੇ ਲੱਗਦਾ ਨਹੀਂ ਵੀ ਮੈਕਸੀਕੋ ਵਾਲੇ ਜਿਹੜੇ ਆ ਉਹ ਇਹਦੇ ਉੱਤੇ ਐਕਟ ਕਰਨਗੇ। ਜੀ ਇਸੇ ਦੇ ਨਾਲ ਹੀ ਜੇ ਸੰਬੰਧਿਤ ਆਪਾਂ ਗੱਲ ਕਰਦੇ ਜਾਈਏ ਵੀ ਸਭ ਨੂੰ ਪਤਾ ਹੈ ਵੀ ਰਾਸ਼ਟਰਪਤੀ ਟਰੰਪ ਜਿਹੜਾ ਨਵਾਂ ਨਾਫਟਾ ਜਿਹੜਾ ਆ ਉਹ ਚਾਹੁੰਦੇ ਨੇ, ਅਤੇ ਉਹਨਾਂ ਨੇ ਜਿਹੜਾ ਪੁਰਾਣਾ ਨਾਫਟਾ ਉਸ ਨੂੰ ਆਲਰੇਡੀ ਰੱਦ ਕਰਕੇ US ਮੈਕਸੀਕੋ ਕੈਨੇਡਾ ਆ ਇੱਕ ਟਰੇਡ ਐਗਰੀਮੈਂਟ ਜਾਂ
ਉਹ ਬਣਾਇਆ ਹੋਇਆ ਆ। ਅਤੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀਗਾ ਵੀ ਜਿਹੜਾ ਨਵਾਂ ਨਾਫਟਾ ਆ ਉਸ ਨੂੰ ਕਾਂਗਰਸ ਜਿਹੜੀ ਆ ਉਹ ਪਾਸ ਕਰੇ। ਇਸ ਦੇ ਉੱਤੇ ਜਿਹੜੀ ਸਪੀਕਰ ਨੈਂਸੀ ਪਲੋਸੀ ਆ ਉਸ ਨੇ ਇਸ਼ਾਰਾ ਇਹ ਕੀਤਾ ਵੀ ਕਹਿੰਦੇ ਜਿਹੜਾ ਨਵਾਂ ਨਾਫਟਾ ਆ ਉਸ ਉੱਤੇ ਵੋਟ ਉਨੀ ਦੇਰ ਤੱਕ ਉਹ ਜਿਹੜੇ ਹਾਊਸ ਦੇ ਵਿੱਚ ਨਹੀਂ ਲੈ ਕੇ ਆਉਣਗੇ ਜਿੰਨੀ ਦੇਰ ਤੱਕ ਮੈਕਸੀਕੋ ਆਪਣੇ ਲੇਬਰ ਲਾਜ਼ ਆ ਉਸ ਨੂੰ ਚੇਂਜ ਨਹੀਂ ਕਰਦੇ। ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੇ ਮੈਕਸੀਕੋ ਦੇ ਵਿੱਚ ਲੇਬਰ ਲਾਜ਼ ਅਜੇ ਬਹੁਤ ਜ਼ਿਆਦਾ ਇੱਕ ਹਿਸਾਬ ਨਾਲ ਸਖਤ ਨੇ ਅਤੇ ਉੱਥੋਂ ਦੇ ਲੋਕਾਂ ਨੂੰ ਜਿਹੜੀ ਇੱਕ ਡੇਲੀ ਵੇਜ ਆ ਉਹ ਅਨੁਸਾਰ ਜੋ ਅੱਜ ਦੇ ਅਨੁਸਾਰ ਚੱਲ ਰਹੀ ਆ ਉਹ ਨਹੀਂ ਮਿਲਦੀ। ਅਤੇ ਕਹਿੰਦੇ ਜਿੰਨੀ ਦੇਰ ਤੱਕ ਜਿਹੜੀ ਉੱਥੇ ਦੀ ਨਵੀਂ ਆਈ ਸਰਕਾਰ ਆ ਇਸ ਦੇ ਵਿੱਚ ਕੋਈ ਤਬਦੀਲੀਆਂ ਨਹੀਂ ਕਰਦੀ ਤਾਂ ਅਸੀਂ ਨਵਾਂ ਨਾਫਟਾ ਜਿਹੜਾ ਆ ਉਹ ਨਹੀਂ ਜਿਹੜਾ ਉਸ ਨੂੰ ਵੋਟ ਦੇ ਲਈ ਹਾਊਸ ਦੇ ਵਿੱਚ ਨਹੀਂ ਲੈ ਕੇ ਆਵਾਂਗੇ। ਇਹ ਜਿਹੜੇ ਵੀ ਸਪੀਕਰ ਹੁੰਦੇ ਆ ਜਾਂ ਮੈਜੋਰਟੀ ਲੀਡਰਸ ਜਿਹੜੇ ਹੁੰਦੇ ਆ ਉਹ ਇਹ ਇਖਤਿਆਰ ਰੱਖਦੇ ਨੇ ਵੀ ਕਿਹੜੇ ਬਿੱਲ ਕਿਹੜੇ ਰੈਜ਼ੋਲੂਸ਼ਨ ਸਦਨ ਦੇ ਵਿੱਚ ਜਿਹੜੇ ਆ ਉਹ ਪੇਸ਼ ਕੀਤੇ ਜਾ ਸਕਦੇ ਆ ਅਤੇ ਜੇ ਕਿਸੇ ਦੇ ਨਾਲ ਵਿਚਾਰਕ ਮਤਭੇਦ ਰਹਿੰਦੇ ਆ ਤਾਂ ਉਹ ਅਜਿਹੇ ਰੈਜ਼ੋਲੂਸ਼ਨਸ ਨੂੰ ਉਹ ਰੋਕ ਵੀ ਦਿੰਦੇ ਨੇ। ਜਿੱਦਾਂ ਆਪਾਂ ਹੁਣੇ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ ਜਿਹੜੇ ਮਿਚ ਮੈਕੋਨਲ ਆ ਉਹਨਾਂ ਨੇ ਜਿਹੜੀ ਮਿਊਲਰ ਰਿਪੋਰਟ ਆ ਉਸ ਦੀ ਇਨਵੈਸਟੀਗੇਸ਼ਨ ਨੂੰ ਪਬਲਿਕ ਕਰਨ ਦੇ ਲਈ ਜਿਹੜਾ ਰੈਜ਼ੋਲੂਸ਼ਨ ਆ ਉਹ ਸੈਨੇਟ ਦੇ ਵਿੱਚ ਪੇਸ਼ ਹੋਣ ਤੋਂ ਮਨਾ ਕਰ ਦਿੱਤਾ ਸੀ, ਉਸ ਨੂੰ ਉਹਨਾਂ ਨੇ ਬਲੌਕ ਕਰ ਦਿੱਤਾ ਸੀ। ਜੀ ਅਗਲੀ ਖਬਰ ਵੱਲ ਚਲੀਏ। ਸ਼ਿਕਾਗੋ ਦੇ ਵਿੱਚ ਜਿਹੜੀ ਮੇਅਰ ਦੀ ਇਲੈਕਸ਼ਨ ਹੋਣ ਜਾ ਰਹੀ ਆ ਅਤੇ ਪਹਿਲੀ ਵਾਰੀ ਕਹਿੰਦੇ ਸ਼ਿਕਾਗੋ ਦੀ ਹਿਸਟਰੀ ਦੇ ਵਿੱਚ ਜਾਂ USA ਦੀ ਹਿਸਟਰੀ ਦੇ ਵਿੱਚ ਐਡੇ ਵੱਡੇ ਜਿਹੜਾ ਸ਼ਹਿਰ ਆ ਉਹਦੇ ਜਿਹੜੀ ਮੇਅਰ ਆ ਉਹਦੇ ਜਿਹੜੇ ਦੋਨੋਂ ਕੈਂਡੀਡੇਟ ਆ ਉਹ ਬਲੈਕ ਲੇਡੀਜ਼ ਹੈਗੀਆਂ, ਕਾਲੇ ਮੂਲ ਦੀਆਂ ਉਹ ਲੇਡੀਜ਼ ਹੈਗੀਆਂ। ਇਸ ਟਾਈਮ ਦੇ ਉੱਤੇ ਜਿਹੜੇ ਮੇਅਰ ਹੈਗੇ ਆ ਰੈਮ ਮੈਨੂਅਲ ਆ ਅਤੇ ਹੁਣ ਜਿਹੜੇ ਸ਼ਿਕਾਗੋ ਦੇ ਲੋਕ ਆ ਉਹ ਜਾਂ ਤਾਂ ਲੋਰੀ ਲਾਈਟਫੁੱਟ ਜਿਹੜੇ ਕਿ ਇੱਕ ਵਕੀਲ ਹੈਗੇ ਪੇਸ਼ੇ ਵੱਲੋਂ ਅਤੇ ਜਾਂ ਇੱਕ ਰਹਿ ਚੁੱਕੇ ਫੈਡਰਲ ਪ੍ਰੋਸੀਕਿਊਟਰ ਟੋਨੀ ਪ੍ਰੈਕਵਿੰਕਲ ਦੋਨਾਂ ਦੇ ਵਿੱਚੋਂ ਜੋ ਕਿ ਪ੍ਰੈਜ਼ੀਡੈਂਟ ਹੈਗੇ ਆ ਕੋਕ ਕਾਉਂਟੀ ਬੋਰਡ ਅਤੇ ਚੇਅਰਵੂਮਨ ਹੈਗੇ ਆ ਉਹ ਕਾਉਂਟੀ ਦੇ ਡੈਮੋਕ੍ਰੇਟਿਕ ਪਾਰਟੀ ਦੇ। ਸੋ ਦੋਨਾਂ ਹੀ ਲੇਡੀਆਂ ਦੇ ਵਿੱਚੋਂ ਇੱਕ ਨੂੰ ਸ਼ਿਕਾਗੋ ਦਾ ਮੇਅਰ ਚੁਣਨਗੇ ਅਤੇ ਦੋਨੋਂ ਜਾਣੀਆਂ ਜਿਹੜੀਆਂ ਪ੍ਰਾਇਮਰੀ ਦੇ ਵਿੱਚੋਂ 12 ਕੈਂਡੀਡੇਟਸ ਨੂੰ ਜਿਹੜਾ ਆ ਬੀਟ ਕਰਕੇ ਅੱਗੇ ਆਈਆਂ ਹੈਗੀਆਂ। ਸੋ ਕਹਿੰਦੇ ਵੀ ਸ਼ਿਕਾਗੋ 'ਚ ਪਹਿਲੀ ਵਾਰੀ ਹਿਸਟਰੀ ਬਣੂਗੀ ਕਾਲੇ ਮੂਲ ਦੀ ਜਿਹੜੀ ਆ ਇੱਕ ਮੇਅਰ ਔਰਤ ਜਿਹੜੀ ਆ ਉਹ ਉੱਥੇ ਬਣੇਗੀ। ਬਿਲਕੁਲ ਸ਼ਿਕਾਗੋ ਹਿਸਟਰੀ ਜਿਹੜੀ ਆ ਉਹ ਬਣਾਉਣ ਜਾ ਰਿਹਾ ਆ। ਸੋ ਇਹਨਾਂ ਦੇ ਵਿੱਚੋਂ ਇੱਕ ਜਣਾ ਜਿਹੜਾ ਹਰਜੋਤ ਸਿੰਘ ਜੀ ਉਹ ਪੁਲਿਸ ਓਵਰਸਾਈਟ ਬੋਰਡ ਦੇ ਜਿਹੜੇ ਆ ਸਾਬਕਾ ਮੁਖੀ ਵੀ ਜਿਹੜੇ ਉਹ ਰਹਿ ਚੁੱਕੇ ਆ ਅਤੇ ਸਭ ਨੂੰ ਪਤਾ ਵੀ ਸ਼ਿਕਾਗੋ ਦੀ ਪੁਲਿਸ ਨੂੰ ਲੈ ਕੇ ਹਮੇਸ਼ਾ ਹੀ ਜਿਹੜੇ ਵਿਵਾਦ ਆ ਉਹ ਆਉਂਦੇ ਰਹੇ ਨੇ। ਸੋ ਦੇਖਦੇ ਹਾਂ ਵੀ ਇਹ ਜਿਹੜੇ ਨਵੇਂ ਮੇਅਰ ਜਿਹੜੇ ਵੀ ਹੁਣ ਇਹਨਾਂ ਦੋਨਾਂ 'ਚੋਂ ਚੁਣਿਆ ਜਾਊਗਾ ਵੀ ਉਹ ਸ਼ਿਕਾਗੋ ਦੇ ਲਈ ਕੀ ਜਿਹੜਾ ਉਹ ਕਰ ਸਕਣਗੇ, ਕੀ ਉਸ ਨੂੰ ਇੱਕ ਕ੍ਰਾਈਮ ਕੈਪੀਟਲ ਦਾ ਜਿਸ ਨੂੰ ਨਾਮ ਮਿਲਦਾ ਰਹਿੰਦਾ ਆ ਅਕਸਰ ਵੱਖ-ਵੱਖ ਅਖਬਾਰਾਂ ਦੇ ਵਿੱਚ ਵੱਖ-ਵੱਖ ਖਬਰਾਂ ਦੇ ਵਿੱਚ, ਕਿ ਉਹ ਨਾਮ ਜਿਹੜਾ ਵਾਪਸ ਲੈਣ ਦੇ ਵਿੱਚ ਜਾਂ ਉਸ ਦੇ ਵਿੱਚ ਸੁਧਾਰ ਕਰਨ ਦੀ ਜਿਹੜੀ ਕੋਸ਼ਿਸ਼ਾਂ ਆ ਉਹ ਹੋ ਸਕਣਗੀਆਂ ਜਾਂ ਨਹੀਂ। ਜੀ ਸੋ ਜਿਹੜੇ ਰੈਵਨਰ ਜੈਸੀ ਜੈਕਸਨ ਆ ਉਹਨਾਂ ਨੇ ਦੋਨਾਂ ਦੇ ਵਿੱਚੋਂ ਕਿਸੇ ਨੂੰ ਇੰਡੋਰਸ ਨਹੀਂ ਕੀਤਾ ਅਤੇ ਕਹਿੰਦੇ ਵੀ ਹੋਪਫੁਲੀ ਇਲੈਕਸ਼ਨ ਤੋਂ ਬਾਅਦ ਜਿਹੜੀ ਸਾਡੀ ਸਾਰੀ ਕਮਿਊਨਿਟੀ ਆ ਉਹ ਰਲ ਕੇ ਸ਼ਿਕਾਗੋ ਦੇ ਬੈਟਰਮੈਂਟ ਲਈ ਕੰਮ ਕਰੇਗੀ। ਜੀ ਬਿਲਕੁਲ। ਜਿਹੜੇ ਮੈਨੂਅਲ ਜਿਹੜੇ ਰਹਿਮਾਨ ਸੀਗੇ ਉਹਨਾਂ ਦੀ ਕਹਿੰਦੇ ਕਾਫੀ ਜ਼ਿਆਦਾ ਜਿਹੜੀ ਪੋਪੂਲੈਰਿਟੀ ਆ ਉਹ ਥੱਲੇ ਜਿਹੜੀ ਡਿੱਗੀ ਸੀ ਵੀ ਸ਼ਿਕਾਗੋ ਜਿਹੜੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚੋਂ ਬੁਰੀ ਤਰ੍ਹਾਂ ਜਿਹੜੀ ਆ ਉਹ ਲੰਘ ਰਹੀ ਸੀ ਅਤੇ ਖਾਸ ਕਰਕੇ ਪੁਲਿਸ ਅਤੇ ਜਿਹੜੀ ਬਲੈਕ ਕਮਿਊਨਿਟੀ ਆ ਉਹਨਾਂ ਦੇ ਦਰਮਿਆਨ ਜਿਹੜੇ ਰਿਸ਼ਤਿਆਂ ਦੇ ਵਿੱਚ ਲਗਾਤਾਰ ਖਟਾਸ ਅਤੇ ਦੂਰੀ ਜਿਹੜੀ ਉਹ ਵੱਧ ਰਹੀ ਸੀਗੀ। ਸੋ ਟੈਨਸ਼ਨਸ ਕਹਿੰਦੇ ਉਦੋਂ ਬਹੁਤ ਜ਼ਿਆਦਾ ਵੱਧ ਗਈਆਂ ਸੀਗੀਆਂ ਜਦੋਂ 2015 ਦੇ ਵਿੱਚ ਲਕਵਾਨ ਮੈਕਡੋਨਲਡ ਨਾਂ ਦੇ 17 ਸਾਲਾਂ ਦੇ ਮੁੰਡੇ ਨੂੰ 16 ਗੋਲੀਆਂ ਮਾਰ ਕੇ ਇੱਕ ਚਿੱਟੇ ਮੂਲ ਦੇ ਪੁਲਿਸ ਅਫਸਰ ਦੇ ਦੁਆਰਾ ਉਸ ਨੂੰ ਉਦੋਂ ਉੱਥੇ ਮਾਰ ਦਿੱਤਾ ਗਿਆ ਸੀ। ਜੀ ਅਤੇ ਸਾਡਾ ਸਮਾਂ ਵੀ ਬ੍ਰੇਕ ਦਾ ਹੋਣ ਵਾਲਾ ਅਤੇ ਉਹ ਤੋਂ ਪਹਿਲਾਂ ਜਾਂਦੇ ਜਾਂਦੇ ਇੱਕ ਬਰਨੀ ਸੈਂਡਰਸ ਦੀ ਜੇ ਖਬਰ ਕਰੀਏ ਜਿਹੜੀ 2020 ਦੀ ਕੈਂਪੇਨਸ ਦੇ ਵਿੱਚ ਬਰਨੀ ਸੈਂਡਰਸ ਡੈਮੋਕ੍ਰੇਟਿਕ ਪਾਰਟੀ ਦੇ ਕੈਂਡੀਡੇਟ ਹੈਗੇ ਆ ਉਹ ਕਹਿੰਦੇ ਭਈ ਉਹਨਾਂ ਨੇ 6 ਹਫ਼ਤਿਆਂ ਦੇ ਵਿੱਚ $18.2 ਮਿਲੀਅਨ ਜਿਹੜਾ ਪੈਸਾ ਆ ਉਹ ਇਕੱਠਾ ਕਰ ਲਿਆ ਹੈਗਾ ਆ। 9 ਲੱਖ ਦੇ ਕਰੀਬ ਕੰਟਰੀਬਿਊਟਰਸ ਹੈਗੇ ਆ ਜਿਹਦੇ ਵਿੱਚੋਂ 5,25,000 ਇੰਡੀਵਿਜੂਅਲ ਡੋਨਰਸ ਹੈਗੇ ਆ ਜਿਨ੍ਹਾਂ ਨੇ $20 ਤੋਂ ਲੈ ਕੇ $27 ਤੱਕ
ਜਿਹੜੇ ਬਰਨੀ ਸੈਂਡਰਸ ਆ ਉਹਨਾਂ ਦੀ 2016 ਦੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ ਉਹਦੇ ਲਈ ਜਿਹੜੇ ਪੈਸੇ ਦਿੱਤੇ ਹੈਗੇ ਆ। ਸੋ ਕਾਫੀ ਜ਼ਿਆਦਾ ਲੋਕ ਜਿਹੜੇ ਆ ਬਰਨੀ ਸੈਂਡਰਸ ਦੇ ਨਾਲ ਜੁੜੇ ਹੋਏ ਹੈਗੇ ਆ। ਕਮਲਾ ਹੈਰਿਸ ਨੇ ਕਹਿੰਦੇ ਵੀ $12 ਮਿਲੀਅਨ ਦੇ ਕਰੀਬ ਪਹਿਲੇ ਕੁਆਟਰ ਦੇ ਵਿੱਚ ਇਕੱਠਾ ਕੀਤਾ ਹੈਗਾ। ਮਿਸਟਰ ਬਟੀਗੀਗ ਜਿਹੜੇ ਆ ਉਹਨਾਂ ਨੇ $7 ਮਿਲੀਅਨ ਦੇ ਕਰੀਬ ਇਕੱਠਾ ਕੀਤਾ। ਜੇ ਹੁਣ ਤੱਕ ਦੇਖਦੇ ਜਾਈਏ 20 ਦੇ ਕਰੀਬ ਜਿਹੜੇ ਕੈਂਡੀਡੇਟ ਉਹ ਇਸ ਇਲੈਕਸ਼ਨ ਦੇ ਵਿੱਚ ਹੋ ਗਏ ਹੈਗੇ ਆ। ਤੇ ਹੁਣ ਦੇਖੋ ਇਹਨਾਂ ਦੇ ਵਿੱਚੋਂ ਜਿਹੜਾ ਆ ਫਿਰ ਕਿਹੜਾ ਇੱਕ ਬੰਦਾ ਨਿੱਤਰ ਕੇ, ਕਿਹੜਾ ਬੰਦਾ ਜਾਂ ਕਿਹੜੀ ਬੁੜੀ ਜਿਹੜੀ ਆ ਅੱਗੇ ਨਿੱਤਰ ਕੇ ਜਿਹੜਾ ਉਹ ਆਉਂਦਾ, ਜਾਂ ਇਹ ਵੀ ਹੋ ਸਕਦਾ ਜਾਂ ਦੋ, ਜਿੱਦਾਂ ਇਹਨਾਂ 20 ਚੋਂ ਵੀ ਦੋ ਹੋ ਸਕਦੇ, ਗਰੁੱਪ ਬਣ ਜਾਂਦਾ ਹੁੰਦਾ ਇਨ ਦੀ ਐਂਡ ਤੱਕ ਵਿੱਚ ਜਾ ਕੇ। ਸੋ ਦੇਖਦੇ ਹਾਂ ਕੱਲ੍ਹ ਇੱਕ ਚਰਚਾਵਾਂ ਜਿਹੜੀਆਂ ਬਰਨੀ ਸੈਂਡਰਸ ਦੇ ਨਾਲ ਜਿਹੜੀ AOC ਅਲੈਗਜ਼ੈਂਡਰੀਆ ਓਕਾਸੀਓ-ਕੋਰਟੇਜ਼ ਉਸ ਦਾ ਨਾਮ ਵੀ ਜਿਹੜਾ ਆ ਰਿਹਾ ਸੀਗਾ ਵੀ ਸ਼ਾਇਦ ਉਸ ਨੂੰ ਜਿਹੜਾ ਆਪਣੇ ਵਾਈਸ ਪ੍ਰੈਜ਼ੀਡੈਂਟ ਦੇ ਵਜੋਂ ਜਿਹੜਾ ਉਹ ਦੇਖ ਸਕਦੇ ਆ। ਜੋ ਬਾਈਡਨ ਦੇ ਨਾਲ ਜਿਹੜਾ ਸਟੇਸੀ ਐਬਰਾਹਮਸ ਦਾ ਨਾਂ ਜਿਹੜਾ ਆ ਰਿਹਾ ਸੀਗਾ। ਸੋ ਲੈਟਸ ਸੀ ਕੀ ਹੁੰਦਾ। ਅਜੇ ਤਾਂ ਪਰ ਜੋ ਬਾਈਡਨ ਦਾ ਇਹ ਨਹੀਂ ਪਤਾ ਵੀ ਉਹ ਹੁਣ ਰਨ ਕਰੇਗਾ ਕਿ ਨਹੀਂ ਰਨ ਕਰੇਗਾ, ਜਿਹੜਾ ਕਿ 8 ਸਾਲ ਜਿਹੜੇ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ 'ਤੇ ਰਹਿ ਚੁੱਕੇ ਆ। ਅਤੇ ਹੁਣ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ। ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਿਹੜਾ ਉਹ ਚੱਲਦਾ ਰਹੇਗਾ ਜੀ। ਮੈਂ ਕਹਿੰਦੀ ਹਾਂ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐਂ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। Elk Grove ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਮਸਾਲੇ ਅਤੇ ਬਰਤਨ ਵੀ ਖਰੀਦ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916 691 1110। ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੋਸਵਿਲ ਰੋਡ ਸਵੀਟ 100 Elk Grove। ਇਹ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ, ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ।
ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ ਫਾਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ। ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਕੋਲੋਰਾਡੋ ਦੇ ਵਿੱਚ ਬੀਤੇ ਦਿਨੀ ਇੱਕ ਬਿੱਲ ਜਿਹੜਾ ਆ ਉਹ ਪਾਸ ਹੋਇਆ, ਜਿਸ ਨੂੰ ਰੈੱਡ ਫਲੈਗ ਬਿੱਲ ਆਖਿਆ ਜਾਂਦਾ ਆ। ਇਸ ਦੇ ਵਿੱਚ ਜਿਹੜੇ ਕਹਿੰਦੇ ਵੀ ਲੋਕ ਆਪਣੇ ਆਪ ਨੂੰ ਜਿਹੜੇ ਸੁਸਾਈਡਲ ਨੇ ਜਾਂ ਕੋਈ ਇੱਦਾਂ ਦਾ ਖਤਰਾ ਹੈਗਾ ਆ ਜਿਹੜਾ ਕਿ ਦੂਜਿਆਂ ਦੇ ਲਈ ਉਹ ਖਤਰਾ ਬਣਦੇ ਆ, ਉਹਨਾਂ ਸਾਰਿਆਂ ਦੇ ਕੋਲੋਂ ਜਿਹੜੇ ਮਾਰੂ ਹਥਿਆਰ ਆ ਉਹ ਸੀਜ਼ ਕਰ ਲਏ ਜਾਣਗੇ, ਵੀ ਉਹ ਗਨਸ ਜਿਹੜੀਆਂ ਉਹਨਾਂ ਤੋਂ ਵਾਪਸ ਲੈ ਲਈਆਂ ਜਾਣਗੀਆਂ। ਕਹਿੰਦੇ ਵੀ ਇਸ ਚੀਜ਼ ਦੀ ਆਪੋਜੀਸ਼ਨ ਉੱਥੋਂ ਦੇ ਸਟੇਟ ਜਿਹੜੇ ਸ਼ੈਰਿਫਸ ਅਤੇ ਹੋਰ ਲੀਗਲ ਚੈਲੰਜਸ ਨੂੰ ਵੇਖਦੇ ਹੋਏ ਉਹਨਾਂ ਨੇ ਕੀਤੀ ਸੀ, ਪਰ ਫਿਰ ਵੀ ਜਿਹੜੇ ਦੋਨੋਂ ਹੀ ਜਿਹੜੇ ਡੈਮੋਕ੍ਰੇਟਿਕ ਕੰਟਰੋਲਡ ਚੈਂਬਰਸ ਹੈਗੇ ਨੇ ਕੋਲੋਰਾਡੋ ਦੇ, ਉਹਨਾਂ ਨੇ ਇਸ ਮੈਜਰ ਨੂੰ ਅਪਰੂਵ ਕਰ ਦਿੱਤਾ ਆ। ਅਤੇ ਹੁਣ ਜਿਹੜਾ ਆ ਗਵਰਨਰ ਜੈਰਡ ਪੋਲਿਸ ਜਿਹੜੇ ਕਿ ਆਪ ਉਹ ਵੀ ਡੈਮੋਕ੍ਰੇਟ ਨੇ, ਉਹਨਾਂ ਨੇ ਉਹਨਾਂ ਦੇ ਕੋਲੇ ਪਹੁੰਚ ਗਿਆ ਆ ਉਹਨਾਂ ਦੇ ਹਸਤਾਖਰ ਦੇ ਲਈ, ਅਤੇ ਜਿਨ੍ਹਾਂ ਨੇ ਇਹ ਇਸ਼ਾਰਾ ਕੀਤਾ ਆ ਵੀ ਜਲਦ ਹੀ ਇਸ ਨੂੰ ਉਹ ਸਾਈਨ ਕਰਕੇ ਕਾਨੂੰਨ ਜਿਹੜਾ ਉਹ ਬਣਾ ਦੇਵੇਗਾ। ਕੋਲੋਰਾਡੋ ਐਸਾ ਕਰਨ ਵਾਲਾ 15ਵਾਂ ਸੂਬਾ ਜਿਹੜਾ ਹੋ ਜਾਵੇਗਾ ਜਿਸ ਦੇ ਵਿੱਚ ਇੱਕ ਐਕਸਟ੍ਰੀਮ ਰਿਸਕ ਪ੍ਰੋਟੈਕਸ਼ਨ ਆਰਡਰਸ ਜਿਹੜੇ ਉਹ ਹੁੰਦੇ ਆ, ਬੇਸਿਕਲੀ ਵੀ ਜਿਹੜੇ ਲੋਕਾਂ ਤੋਂ ਇਹ ਖਤਰਾ ਹੁੰਦਾ ਹੈ ਵੀ ਜਾਂ ਉਹ ਆਪਣੇ ਆਪ ਨੂੰ ਮਾਰ ਸਕਦੇ ਨੇ ਅਤੇ ਜਾਂ ਕਿਸੇ ਹੋਰ ਦੇ ਉੱਤੇ ਲਈ ਉਹ ਖਤਰਾ ਬਣ ਸਕਦੇ ਆ, ਵੀ ਉਹਨਾਂ ਦੀਆਂ ਗਨਸ ਜਿਹੜੀਆਂ ਆ ਉਹ ਸ਼ੈਰਿਫ ਆ ਉਹ ਸੀਜ਼ ਕਰ ਲੈਣ ਜੀ। ਅਗਲੀ ਖਬਰ ਜਿਹੜੀ ਟਰਕੀ ਤੋਂ ਆ ਰਹੀ ਆ, ਟਰਕੀ ਦੇ ਜਿਹੜੇ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਰੈਸਿਪ ਟਾਈਪ ਅਰਡੋਗਨ, ਉਹ ਕਹਿੰਦੇ ਪਈ ਆਪਣਾ ਬੇਸ ਇੱਕ ਇਲੈਕਸ਼ਨ ਜਿਹੜੀਆਂ ਹੋਈਆਂ ਉਹਦੇ ਵਿੱਚ ਗਵਾ ਬੈਠੇ ਹੈਗੇ ਆ। ਸੋ ਮਿਊਨਿਸਪਲ ਜਿਹੜੀਆਂ ਵੋਟਿੰਗ ਉੱਥੇ ਹੋਈਆਂ ਸੀਗੀਆਂ ਕੱਲ੍ਹ, ਜਾਣੀ ਕਿ ਸੋਮਵਾਰ ਨੂੰ, ਅਤੇ ਉਹਦੇ ਵਿੱਚ ਕਹਿੰਦੇ ਉਹਨਾਂ ਨੇ ਕਈ ਸ਼ਹਿਰ ਜਿਹੜੇ ਉੱਥੋਂ ਆਪਣੀ ਮੈਜੋਰਟੀ ਜਿਹੜੀ ਆ ਵੋਟਾਂ ਦੇ ਵਿੱਚ ਗਵਾ ਲਈ ਆ। ਐਨਕਾਰਾ ਜਿਹੜਾ ਸ਼ਹਿਰ ਆ ਉਹਦਾ ਕੰਟਰੋਲ ਵੀ ਉਹਨਾਂ ਦੇ ਕੋਲੋਂ ਚਲੇ ਗਿਆ। ਇਸੇ ਤਰ੍ਹਾਂ ਕਹਿੰਦੇ ਇਸਤਾਨਬੁਲ ਜਿਹੜਾ ਸ਼ਹਿਰ ਆ ਉਹਦਾ ਵੀ ਕੰਟਰੋਲ ਉਹਨਾਂ ਦੇ ਕੋਲੋਂ ਜਾ ਸਕਦਾ ਹੈਗਾ ਆ। ਸਰੋਤਿਆਂ ਨੂੰ ਪਤਾ ਹੀ ਹੈ ਵੀ ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਐਰਡੋਗਨ ਆ, ਉਹ ਇੱਕ ਤਰ੍ਹਾਂ ਦੇ ਨਾਲ ਉਸ ਨੇ ਆਪਣੇ ਓਪੋਜੀਸ਼ਨ ਵਾਲੇ ਸਾਰੇ ਲੋਕ ਜਾਂ ਤਾਂ ਘਰੇ ਬਿਠਾ ਦਿੱਤੇ, ਅਰੈਸਟ ਕਰ ਲਏ, ਉੱਥੋਂ ਭਜਾ ਦਿੱਤੇ। ਉਹ ਤੋਂ ਬਾਅਦ ਕੋਰਟਸ ਦੇ ਉੱਤੇ ਵੀ ਪੂਰੀ ਤਰ੍ਹਾਂ, ਆਰਮੀ ਦੇ ਉੱਤੇ ਵੀ, ਪ੍ਰੈਸ ਦੇ ਉੱਤੇ ਵੀ, ਕੌਨਸਟੀਟਿਊਸ਼ਨ ਦੇ ਉੱਤੇ ਵੀ ਆਪਣਾ ਜਿਹੜਾ ਪੂਰੀ ਤਰ੍ਹਾਂ ਕੰਟਰੋਲ ਕੀਤਾ ਹੋਇਆ ਆ। ਅਤੇ ਪ੍ਰੋਮਿਸ ਉਹ ਇਹ ਕਰਦਾ ਹੈ ਵੀ ਮੈਂ ਜਿਹੜਾ ਟਰਕੀ ਦਾ ਇਕਨੋਮਿਕ ਫਿਊਚਰ ਆ ਉਹਨੂੰ ਬਰਾਈਟ ਕਰੂੰਗਾ। ਪਰ ਹੁਣ ਲੱਗਦਾ ਆ ਵੀ ਕੁਛ, ਕਿਉਂਕਿ ਲੋਕ ਬੜੇ ਤੰਗ ਆ। ਸਰੋਤਿਆਂ ਨੂੰ ਯਾਦ ਹੋਊਗਾ ਉਹਦੇ ਇੱਥੇ ਵੀ ਜਦੋਂ ਆਇਆ ਸੀ USA ਦੇ ਵਿੱਚ, ਉਹਦੇ ਜਿਹੜੇ ਸਿਕਿਉਰਿਟੀ ਗਾਰਡ ਸੀਗੇ ਉਹਨਾਂ ਨੇ ਕੁਛ ਲੋਕ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਵੀ ਕੁੱਟਿਆ ਮਾਰਿਆ ਸੀ USA ਦੇ ਵਿੱਚ ਆ ਕੇ ਜੀ ਬਿਲਕੁਲ। ਅਤੇ ਬਾਅਦ 'ਚ ਉਹਨਾਂ ਦੇ ਉੱਤੇ ਵੈਸੇ ਜਿਹੜੇ ਚਾਰਜ ਆ ਕਹਿੰਦੇ ਆ ਉਹ ਲਾਏ ਨਹੀਂ ਗਏ ਸੀਗੇ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਇੰਡੋਨੇਸ਼ੀਆ ਦੇ ਵਿੱਚ ਇੱਕ ਕਮੋਡੋ ਆਈਲੈਂਡ ਕਰਕੇ ਹੈਗਾ ਆ। ਕਮੋਡੋ ਆਈਲੈਂਡਸ ਬੇਸਿਕਲੀ ਉਹ ਜਿਹੜੇ ਮੰਨੇ ਜਾਂਦੇ ਨੇ ਹਰਜੋਤ ਸਿੰਘ ਜੀ ਵੀ ਜਿਹੜੀਆਂ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਲਿਜ਼ਰਡਸ ਉਹ ਮੰਨੀਆਂ ਜਾਂਦੀਆਂ, ਡਰੈਗਨਸ ਵਰਗੀਆਂ ਦੇਖਣ ਨੂੰ ਜਿਹੜੀਆਂ ਉਹ ਲੱਗਦੀਆਂ ਨੇ, ਜਿਸ ਕਰਕੇ ਸੈਲਾਨੀਆਂ ਦੀ ਇੱਕ ਅੱਖ ਦਾ ਜਿਹੜਾ ਕੇਂਦਰ ਵੀ ਬਣਦੀਆਂ ਨੇ। ਅਤੇ ਕਮੋਡੋ ਡਰੈਗਨਸ ਨੂੰ ਕਹਿੰਦੇ ਆ ਉੱਥੋਂ ਲੋਕ ਚੋਰੀ ਕਰਕੇ ਜਿਹੜੇ ਉਹ ਲਈ ਜਾ ਰਹੇ ਆ, ਅਤੇ ਇੰਡੋਨੇਸ਼ੀਆ ਵਾਲੇ ਹੁਣ ਇੱਕ ਸਖਤ ਕਦਮ ਜਿਹੜਾ ਉਹ ਚੱਕਣ ਜਾ ਰਹੇ ਆ, ਜਿਸ ਦੇ ਵਿੱਚ ਉਹ ਕਹਿ ਰਹੇ ਨੇ ਵੀ ਅਸੀਂ ਇੱਥੇ ਸੈਲਾਨੀਆਂ ਦਾ ਆਉਣਾ ਆ ਉਹ ਪੂਰੀ ਤਰ੍ਹਾਂ ਬੰਦ ਕਰਨ ਜਾ ਰਹੇ ਆ। 2020 ਦੇ ਵਿੱਚ
ਇਸ ਨੂੰ ਉਹ ਬੰਦ ਕਰਨ ਦੀ ਜਿਹੜੀ ਸੋਚ ਰਹੇ ਆ। 6000 ਦੀ ਸੰਖਿਆ ਦੇ ਵਿੱਚ ਜਿਹੜੇ ਕਮੋਡੋ ਡਰੈਗਨ ਜਿਹੜੇ ਉਹ ਰਹਿ ਗਏ ਨੇ ਅਤੇ ਲੋਕ ਜਿਹੜੇ ਆ ਉੱਥੇ ਜਿਹੜੇ ਜਾ ਕੇ ਉਹਨਾਂ ਕਮੋਡੋ ਡਰੈਗਨ ਨੂੰ ਚੋਰੀ ਕਰ ਰਹੇ। ਸਮਝ ਨਹੀਂ ਆਉਂਦੀ ਲੋਕ ਚਾਹੁੰਦੇ ਕੀ ਆ ਅਤੇ ਕਰਦੇ ਕੀ ਰਹਿੰਦੇ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਕਹਿੰਦੇ ਭਈ ਨੈਂਸੀ ਪਲੋਸੀ ਆ, ਉਹਨਾਂ ਦੇ ਜਿਹੜੇ ਇੱਕ ਐਡਵਾਈਜ਼ਰ ਹੈਗੇ ਆ, ਉਹਨਾਂ ਨੇ ਨਵੰਬਰ ਦੇ ਵਿੱਚ ਇੱਕ ਮੀਟਿੰਗ 'ਚ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੇ ਹਾਊਸ ਡੈਮੋਕ੍ਰੇਟਿਕ ਲੀਡਰਸ਼ਿਪ ਆ ਉਹ ਜਿਹੜੇ ਪ੍ਰੋਗਰੈਸਿਵ ਪੁਸ਼ ਵਾਲੇ ਜਿਹੜੇ ਡੈਮੋਕ੍ਰੇਟਿਕ ਕਾਂਗਰਸਮੈਨ ਹੈਗੇ ਆ ਉਹਨਾਂ ਤੋਂ ਚਿੰਤਾ ਦੇ ਵਿੱਚ ਹੈਗੇ ਆ, ਕਿਉਂਕਿ ਉਹ ਜਿਹੜਾ ਉਹਨਾਂ ਦਾ ਮੇਨ ਹੈਲਥ ਕੇਅਰ ਦਾ ਕੋਰ ਏਜੰਡਾ ਆ ਉਹਨਾਂ ਨੂੰ ਡਿਵਰਟ ਕਰ ਰਹੇ ਹੈਗੇ ਆ। ਨੈਂਸੀ ਪਲੋਸੀ ਨੇ ਵੀ ਕਿਹਾ ਸੀ ਵੀ ਮੈਡੀਕੇਅਰ ਫॉर ਆਲ ਹੋਣਾ ਚਾਹੀਦਾ ਹੈਗਾ ਆ। ਜਿਹੜੇ ਪ੍ਰੋਗਰੈਸਿਵ ਆ ਉਹ ਵੀ ਜਿਹੜਾ ਕਾਫੀ ਪੁਸ਼ ਕਰ ਰਹੇ ਇਸ ਇਸ਼ੂ ਦੇ ਉੱਤੇ, ਅਤੇ ਅਲਟੀਮੇਟਲੀ ਜਿਹੜੇ ਦੋਨਾਂ ਹੀ ਜਿਹੜੇ ਆਈਡੀਆਜ਼ ਆ ਦੋਨੇ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਦਾ ਰਿਫਟ ਚੱਲ ਰਿਹਾ ਹੈਗਾ ਆ। ਇੱਕ ਗਰੁੱਪ ਬੜਾ ਫਾਰ ਲੈਫਟ ਹੈਗਾ ਆ, ਇੱਕ ਗਰੁੱਪ ਜਿੱਦਾਂ ਥੋੜ੍ਹਾ ਮਿਡਲ ਗਰਾਊਂਡ 'ਚ ਰਹਿਣਾ ਚਾਹੁੰਦਾ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਮਾਈਕਲ ਬਰਾਊਨ ਦੇ ਬਾਰੇ ਸਭ ਨੂੰ ਜੇ ਯਾਦ ਦਵਾਉਂਦੇ ਜਾਈਏ, 18 ਸਾਲ ਦੀ ਉਮਰ ਦਾ ਇਹ ਮੁੰਡਾ ਸੀਗਾ ਜਿਹਨੂੰ 2014 ਦੇ ਵਿੱਚ ਮਾਰ ਦਿੱਤਾ ਗਿਆ ਸੀ ਫਰਗਿਊਸਨ ਮਜ਼ੂਰੀ ਦੇ ਵਿੱਚ, ਜਿੱਥੇ ਉਸ ਤੋਂ ਬਾਅਦ ਦੇ ਵਿੱਚ ਰਾਇਟਸ ਬਹੁਤ ਜ਼ਿਆਦਾ ਪ੍ਰੋਟੈਸਟ ਵੀ ਜਿਹੜੇ ਆ ਉਹ ਹੋਏ ਸੀ। ਕਹਿੰਦੇ ਮਾਈਕਲ ਬਰਾਊਨ ਦੀ ਜਿਹੜੀ ਆ ਉਹ ਮਾਂ ਉਹ ਹੁਣ ਫਰਗਿਊਸਨ ਮਜ਼ੂਰੀ ਪੁੱਠਾ ਹੋ ਗਿਆ। ਫਰਗਿਊਸਨ ਮਜ਼ੂਰੀ ਦੇ ਜਿਹੜੀ ਸਿਟੀ ਕੌਂਸਲ ਦੇ ਲਈ ਇਲੈਕਸ਼ਨ ਜਿਹੜੀ ਉਹ ਰਨ ਕਰ ਰਹੀ ਆ। 39 ਸਾਲਾਂ ਦੀ ਲੈਜ਼ਲੀ ਮੈਕਸਪੈਡਨ ਨਾਂ ਦੀ ਇਹ ਔਰਤ ਇਹ 3 ਹੋਰ ਕੈਂਡੀਡੇਟਸ ਦੇ ਨਾਲ ਤੀਜੇ ਵਾਰਡ ਦੇ ਲਈ ਫਰਗਿਊਸਨ ਦੇ ਵਿੱਚੋਂ ਉਹ ਰਨ ਕਰ ਰਹੀ ਆ। ਸੋ ਦੇਖਦੇ ਹਾਂ ਵੀ ਉੱਥੇ ਇਸ ਨੂੰ ਕਿੰਨਾ ਕੁ ਹੁੰਗਾਰਾ ਜਿਹੜਾ ਉਹ ਮਿਲਦਾ ਆ। 18 ਸਾਲਾਂ ਦੇ ਇਸ ਮੁੰਡੇ ਨੂੰ ਉਦੋਂ ਵੀ ਇੱਕ ਚਿੱਟੇ ਮੂਲ ਦੇ ਫਰਗਿਊਸਨ ਅਫਸਰ ਡੈਰਨ ਵਿਲਸਨ ਦੇ ਦੁਆਰਾ ਗੋਲੀ ਮਾਰ ਕੇ ਜਿਹੜੀ ਉਸ ਦੀ ਹੱਤਿਆ ਕਰ ਦਿੱਤੀ ਸੀ। ਉਸ ਤੋਂ ਬਾਅਦ ਦੇ ਵਿੱਚ ਕਈ ਮਹੀਨੇ ਤੱਕ ਪ੍ਰੋਟੈਸਟ ਅਤੇ ਵਾਇਲੈਂਸ ਜਿਹੜੀ ਆ ਉੱਥੇ ਹੁੰਦੀ ਰਹੀ ਸੀ। ਨੈਸ਼ਨਲ ਗਾਰਡਸ ਨੂੰ ਵੀ ਬੁਲਾ ਕੇ ਉਦੋਂ ਕਰਫਿਊ ਵੀ ਵਗੈਰਾ ਜਿਹੜੇ ਉਹ ਲਾਉਣੇ ਪਏ ਸੀ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੀ ਵਾਲਗ੍ਰੀਨ ਸਟੋਰਸ ਆ, ਕਹਿੰਦੇ ਭਈ ਇਹ ਡਰੱਗ ਸਟੋਰ ਜਿਹੜਾ ਹੈਗਾ ਆ ਇਹਨਾਂ ਨੇ ਜਿਹੜੀ ਇਹਨਾਂ ਦੀ ਅਰਨਿੰਗਸ ਸੀਗੀਆਂ ਉਹਨਾਂ ਨੂੰ ਜਿਹੜਾ ਮਿਸ ਕੀਤਾ, ਜਿੰਨਾ ਐਕਸਪੈਕਟ ਸੀਗਾ ਵੀ ਇੰਨੀ ਜ਼ਿਆਦਾ ਜਿਹੜੀ ਇਨਕਮ ਹੋਊਗੀ। ਸੋ 2019 ਦੇ ਵਿੱਚ ਇਸ ਕਰਕੇ ਜਿਹੜਾ ਇਹਨਾਂ ਦਾ ਜਿਹੜਾ ਸਟਾਕ ਆ ਹੁਣ ਕਾਫੀ ਥੱਲੇ ਜਾ ਰਿਹਾ ਹੈਗਾ ਆ। ਜਿੰਨੀ ਜਿਹੜੀ ਕਹਿੰਦੇ ਗਰੋਥ ਐਕਸਪੈਕਟ ਕਰ ਰਹੇ ਸੀ 7 ਤੋਂ 12%, ਉਹ ਉਨੀ ਗਰੋਥ ਨਹੀਂ ਹੈਗੀ। ਅਤੇ ਕਹਿੰਦੇ ਵੀ ਕੰਪਨੀ ਜਿਹੜੀ ਆ $1.5 ਬਿਲੀਅਨ ਕਾਸਟ ਜਿਹੜੀ ਆ ਕੱਟ ਕਰਨ ਜਾ ਰਹੀ ਆ ਫਿਸਕਲ 2020 ਤੱਕ, ਜਿਹੜੀ ਕਿ $1 ਬਿਲੀਅਨ ਇਹ ਪਿਛਲੇ ਕੁਆਰਟਰ ਦੇ ਵਿੱਚ ਅਨਾਊਂਸ ਕੀਤਾ ਸੀਗਾ। ਜੀ ਜੀ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਆਪਾਂ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਵੀ ਬੇ ਏਰੀਏ ਦੇ ਵਿੱਚ ਇੱਕ ਵਾਰੀ ਫਿਰ ਇਸ ਰੇਨੀ ਸੀਜ਼ਨ ਦੇ ਵਿੱਚ ਇੱਕ ਐਟਮੋਸਫੇਰਿਕ ਰਿਵਰ ਜਿਹੜੀ ਉਹ ਦੁਬਾਰਾ ਆ ਰਹੀ ਆ। ਜਿੱਦਾਂ ਆਪਾਂ ਦੇਖਿਆ ਹੀ ਆ ਬੇ ਏਰੀਏ ਦੇ ਵਿੱਚ ਕੱਲ੍ਹ ਤੋਂ ਹੀ ਜਿਹੜਾ ਮੀਂਹ ਪੈਣਾ ਆ ਉਹ ਸ਼ੁਰੂ ਹੋਇਆ ਆ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਭਾਵਨਾ ਹੋਰ ਜਤਾਈ ਜਾ ਰਹੀ ਆ ਵੀ ਇਹ ਮੀਂਹ ਲਗਾਤਾਰ ਜਿਹੜੇ ਉਹ ਪੈ ਸਕਦੇ ਨੇ। ਇਹ ਵੈਸੇ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ ਤੇ ਕਾਫੀ ਜਿਹੜਾ ਲੰਮਾ ਸਮਾਂ ਇਹ ਵਾਲਾ ਜਿਹੜਾ ਰੇਨੀ ਸੀਜ਼ਨ ਆ ਉਹ ਚੱਲਿਆ ਆ। ਕਈ ਲੋਕ ਤਾਂ ਇਸ ਚੀਜ਼ ਦੀ ਜਿਹੜੀ ਖੁਸ਼ੀ ਵੀ ਜਿਹੜੀ ਮਨਾਉਂਦੇ ਨੇ ਵੀ ਚਲੋ ਚੰਗੀ ਗੱਲ ਆ, ਮੀਂਹ ਪੈਣੇ ਚਾਹੀਦੇ ਆ, ਪਰ ਕਿਉਂਕਿ ਸਮਰ ਜਿਹੜੀ ਉਹ ਆ ਰਹੀ ਆ ਅਤੇ ਸਾਰੇ ਜਾਣੇ ਕਿਤੇ ਨਾ ਕਿਤੇ ਚਾਹੁੰਦੇ ਨੇ ਵੀ ਭਾਈ ਹੁਣ ਮੀਂਹ ਪੈਣਾ ਵੀ ਜਿਹੜਾ ਉਹ ਬਸ ਹੋਵੇ। ਪਰ ਓਵਰਆਲ ਜੇ ਵੇਖਿਆ ਜਾਵੇ ਤਾਂ ਇਹ ਐਗਰੀਕਲਚਰ ਦੇ ਲਈ ਇੱਕ ਚੰਗੀ ਗੱਲ ਹੋਵੇਗੀ। ਅਤੇ ਇਸ ਦੇ ਉੱਤੇ ਇੱਕ ਜਿਹੜੀ ਗੌਰ ਕਰਨ ਵਾਲੀ ਇਹ ਵੀ ਗੱਲ ਆ ਵੀ ਚਲੋ ਹੁਣ ਹਾਈ ਸਪੀਡ ਰੇਲ ਵਾਲਾ ਤਾਂ ਕੰਮ ਜਿਹੜਾ ਬੰਦ ਹੋਇਆ ਪਿਆ ਆ, ਵੀ ਕੁਛ ਰੈਜ਼ਰਵਾਇਰ ਜਾਂ ਕੁਛ ਅਜਿਹੀਆਂ ਚੀਜ਼ਾਂ ਜਿਹੜੀਆਂ ਬਣਾਈਆਂ ਜਾਣ ਵੀ ਜਿਹੜਾ ਬਿਲੀਅਨਸ ਆਫ ਗੈਲਨ ਜਿਹੜਾ ਇਹ ਮੀਂਹ ਦਾ ਪਾਣੀ ਆ ਜਿਹੜਾ ਹਮੇਸ਼ਾ ਹੀ ਵੇਸਟ ਜਾਂਦਾ ਹੈ, ਵਿਅਰਥ ਜਾਂਦਾ ਆ, ਵੀ ਉਸ ਨੂੰ ਕਿਤੇ ਸਾਂਭ ਕੇ ਰੱਖਣ ਦੇ ਕੋਈ ਜਿਹੜੇ ਇਨਫਰਾਸਟਰਕਚਰ ਆ ਉਹ ਬਣਾਇਆ ਜਾਵੇ। ਜੀ ਅਗਲੀ ਖਬਰ ਜਿਹੜੀ ਆ UK ਤੋਂ ਆ ਰਹੀ ਆ। ਬਰਸਲਸ ਦੇ ਵਿੱਚ ਯੂਰਪੀਅਨ ਯੂਨੀਅਨ ਦੇ ਜਿਹੜੇ ਚੀਫ ਨੈਗੋਸ਼ੀਏਟਰ ਮਾਈਕਲ ਵਾਰਨਾਇਰ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਸ ਤਰ੍ਹਾਂ ਬ੍ਰਿਟੇਨ ਡਿਸਆਰਡਰਲੀ ਟਰਾਈ ਕਰ ਰਿਹਾ ਉਹ ਤੋਂ ਐਗਜ਼ਿਟ ਹੋਣ ਲਈ ਯੂਰਪੀਅਨ ਯੂਨੀਅਨ ਦੇ ਵਿੱਚੋਂ, ਲੱਗਦਾ ਆ ਕਹਿੰਦੇ ਵੀ ਇਸ ਤਰ੍ਹਾਂ ਹੀ ਹੋਊਗਾ। ਇਹਦਾ ਜਿਹੜਾ ਆ ਨੋ ਡੀਲ ਬ੍ਰੈਕਸਿਟ ਵਾਲਾ ਇਹਦਾ ਅਸਰ ਬਹੁਤ ਬੁਰਾ ਪਏਗਾ ਆਉਣ ਵਾਲੇ
ਸਮੇਂ ਦੇ ਵਿੱਚ। ਸੋ ਇਹ ਆਪਾਂ ਦੇਖਿਆ ਹੀ ਆ ਵੀ 3 ਵਾਰੀ ਉਹਦੇ ਤੇ ਵੋਟਿੰਗ ਹੋ ਚੁੱਕੀ ਆ ਤੇ 3 ਵਾਰੀ ਜਿਹੜਾ ਕੋਈ ਵੀ ਡਿਸੀਜਨ UK ਦੇ ਵਿੱਚ ਨਹੀਂ ਬਣ ਸਕਿਆ ਵੀ ਕਿਸ ਤਰ੍ਹਾਂ ਅਸੀਂ ਯੂਰਪੀਅਨ ਯੂਨੀਅਨ ਤੋਂ ਐਗਜ਼ਿਟ ਹੋਣਾ ਹੈਗਾ। ਬਿਲਕੁਲ। ਸੋ ਉੱਦਾਂ ਜਿੱਦਾਂ ਇਹਨਾਂ ਨੇ ਪਿਛਲੇ ਹਫਤੇ ਦੇ ਵਿੱਚ ਵੀ ਕਿਹਾ ਸੀ ਵੀ ਲੱਗ ਤਾਂ ਇੱਦਾਂ ਹੀ ਰਿਹਾ ਆ ਵੀ ਕਿਤੇ ਨਾ ਕਿਤੇ ਵੀ ਇਹ ਨੋ ਡੀਲ ਵਾਲੇ ਪਾਸੇ ਨੂੰ ਹੀ ਜਿਹੜੀ ਗੱਲ ਆ ਉਹ ਬਣ ਰਹੀ ਆ। ਥਰੀਸਾ ਮੇ ਦਾ ਕਰੀਅਰ ਕਿਸ ਪਾਸੇ ਵੱਲ ਨੂੰ ਜਾਵੇਗਾ ਇਹ ਜਿਹੜਾ ਆ ਹੁਣ ਦੇਖਣ ਵਾਲੀ ਗੱਲ ਰਹੇਗੀ। ਸੋ ਯੂਰਪੀਅਨ ਯੂਨੀਅਨ ਦੇ ਜਿਹੜੇ ਨੈਗੋਸ਼ੀਏਟਰ ਆ ਉਹਨਾਂ ਨੇ ਇਹ ਕਿਹਾ ਵੀ ਜੇ ਇਸ ਤਰ੍ਹਾਂ ਹੁੰਦਾ ਆ ਇਹਦੇ ਨਾਲ ਜਿਹੜਾ ਮਾਹੌਲ ਆ ਉੱਥੇ ਦਾ ਬਹੁਤ ਕਿਓਟਿਕ ਹੋਏਗਾ ਤੇ ਇੰਨੀ ਜ਼ਿਆਦਾ ਕਹਿੰਦੇ ਪ੍ਰੋਬਲਮ ਹੋਊਗੀ। ਸਾਰੇ ਮੁਲਕ ਜਿਹੜੇ ਆ 27 ਦੇ ਕਰੀਬ ਨੇਸ਼ਨਸ ਹੈਗੀਆਂ ਉਹਨਾਂ ਦੇ ਬਾਰਡਰ ਚੈੱਕ ਪੁਆਇੰਟਸ ਨਵੇਂ ਰੈਗੂਲੇਸ਼ਨਸ ਕਿਸ ਤਰ੍ਹਾਂ ਜਿਹੜਾ UK ਦੇ ਨਾਲ ਡੀਲ ਕਰਨਾ ਹੈਗਾ ਆ। ਕਹਿੰਦੇ ਵੀ ਓਵਰਨਾਈਟ ਇਹ ਜਿਹੜਾ ਟਰੇਡ ਤੇ ਟਰੈਵਲ ਜਿਹੜਾ ਆ ਉਹਨੂੰ ਅਫੈਕਟ ਕਰੇਗਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਕਹਿੰਦੇ ਵੀ ਇਸ ਟਾਈਮ ਚਾਈਨਾ ਦੇ ਨਾਲ ਤਾਂ ਸਭ ਨੂੰ ਪਤਾ ਵੀ ਜਿਹੜਾ ਟਰੇਡ ਦਾ ਕ੍ਰਾਈਸਿਸ ਕਿਤੇ ਨਾ ਕਿਤੇ ਚੱਲ ਰਿਹਾ ਆ, ਪਰ ਉੱਧਰਲੇ ਪਾਸੋਂ ਉੱਦਾਂ ਵੈਸੇ ਨੈਗੋਸ਼ੀਏਸ਼ਨ ਦੇ ਬਾਰੇ ਗੱਲ ਵੀ ਪਤਾ ਲੱਗ ਰਹੀ ਆ। ਪਰ ਜਿਹੜੇ ਚਾਈਨਾ ਵਾਲੇ ਕਹਿੰਦੇ ਇਸ ਟਾਈਮ ਜਿੰਨਾ ਵੀ ਅਮਰੀਕਾ ਦਾ ਰੀਸਾਈਕਲਿੰਗ ਵਾਲਾ ਪਲਾਸਟਿਕ ਆ ਉਸ ਨੂੰ ਰਿਜੈਕਟ ਕਰੀ ਜਾ ਰਹੇ ਆ। ਅਮਰੀਕਾ ਦੇ ਲਈ ਜਿਹੜਾ ਰੀਸਾਈਕਲਿੰਗ ਕ੍ਰਾਈਸਿਸ ਆ ਉਹ ਇਸ ਟਾਈਮ ਚਰਨ ਸੀਮਾ ਦੇ ਉੱਤੇ ਜਿਹੜਾ ਆ ਉਹ ਪਹੁੰਚਿਆ ਹੋਇਆ ਆ। ਅਤੇ ਰੀਸਾਈਕਲਿੰਗ ਕਹਿੰਦੇ ਇੱਕ ਟਾਈਮ ਦੇ ਉੱਤੇ ਮਨੀ ਮੇਕਰ ਜਿਹੜੀ ਉਹ ਚੀਜ਼ ਸੀਗੀ, ਅਤੇ ਪਰ ਇਸ ਮੌਕੇ ਅਮਰੀਕਾ ਦੇ ਲਈ ਇਹ ਖਰਚੇ ਦਾ ਇੱਕ ਕਾਰਨ ਸਬੱਬ ਜਿਹੜੀ ਆ ਉਹ ਬਣੀ ਪਈ ਆ। ਅਤੇ ਲਗਾਤਾਰ ਜਿਹੜੇ ਲੈਂਡਫਿਲ ਨੇ ਜਿਨ੍ਹਾਂ ਨੂੰ ਆਪਾਂ ਕੂੜਿਆਂ ਦੇ ਢੇਰ ਵੀ ਜਿਹੜੇ ਉਹ ਕਹਿ ਦਿੰਦੇ ਆ ਵੀ ਉਹ ਲਗਾਤਾਰ ਉਹ ਵੱਧਦੇ ਹੀ ਜਾ ਰਹੇ ਨੇ। ਅਤੇ ਚਾਈਨਾ ਦੇ ਵੱਲੋਂ ਜਿਹੜਾ ਲਗਾਤਾਰ ਰੀਸਾਈਕਲਿੰਗ ਦਾ ਮਟੀਰੀਅਲ ਲੈਣ ਤੋਂ ਇਨਕਾਰ ਕਰਨਾ ਉਹ ਬਹੁਤ ਇੱਕ ਖਤਰੇ ਵਾਲੀ ਗੱਲ ਜਿਹੜੀ ਬਣੀ ਪਈ ਆ। ਕਿਸੇ ਟਾਈਮ ਦੇ ਉੱਤੇ ਅਮਰੀਕਾ ਦਾ ਜਿਹੜਾ ਇਹ ਰੀਸਾਈਕਲਿੰਗ ਵਾਲਾ ਕੰਮ ਆ 2.5 ਲੱਖ ਮੈਟ੍ਰਿਕ ਟਨ ਹਰ ਵਰੇ ਜਿਹੜੇ ਆ ਉਹ ਹਰ ਮਹੀਨੇ ਹਰਜੋਤ ਸਿੰਘ ਜੀ ਜਿਹੜਾ ਆ ਉਹ ਚਾਈਨਾ ਵਾਲੇ ਲੈਂਦੇ ਸੀਗੇ, ਰੀਸਾਈਕਲ ਕਰਦੇ ਸੀ। ਪਰ ਇਹ ਆਂਕੜਾ ਇਸ ਮੌਕੇ 7,288 ਮੈਟ੍ਰਿਕ ਟਨ 'ਤੇ ਜਿਹੜਾ ਆ ਉਹ ਆ ਕੇ ਰਹਿ ਗਿਆ ਆ। ਇੱਕ ਬਹੁਤ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਆ ਉਹ ਬਣਦਾ ਜਾ ਰਿਹਾ ਆ। ਸੋ ਬਿਲਕੁਲ ਜੇ ਪਲਾਸਟਿਕ ਦੀ ਗੱਲ ਕਰਦੇ ਜਾਈਏ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ 'ਤੇ ਹੀ ਸੋਚਣਾ ਪੈਣਾ ਆ ਵੀ ਅਸੀਂ ਆਪਣੇ ਆਪ ਕੀ ਕਰ ਰਹੇ ਹਾਂ। ਪੰਜਾਬੀਆਂ ਨੂੰ ਸਾਨੂੰ ਸਾਰਿਆਂ ਨੂੰ ਇਮੀਡੀਏਟਲੀ ਮੈਂ ਕਹਿੰਦਾ ਵੀ ਪਲਾਸਟਿਕ ਯੂਜ਼ ਕਰਨਾ ਵਰਤਣਾ ਜਿਹੜਾ ਆ ਉਹਨੂੰ ਬੰਦ ਕਰਨਾ ਚਾਹੀਦਾ, ਆਪਣੇ ਗੁਰੂ ਘਰਾਂ 'ਚ ਵੀ ਸਾਰੇ ਪਾਸੇ। ਅਤੇ ਕਹਿੰਦੇ ਵੀ ਇੱਕ ਨੋਨ ਪ੍ਰੋਫਿਟ ਔਰਗੇਨਾਈਜੇਸ਼ਨ ਨੇ ਜਿਹੜੀ ਇੱਕ ਰਿਪੋਰਟ ਜਾਰੀ ਕੀਤੀ ਆ ਰਾਜਕਨਵੀਰ ਸਿੰਘ ਜੀ, ਕਹਿੰਦੇ ਵੀ ਜਿਹੜਾ ਪਲਾਸਟਿਕ ਆ ਇਹ 95% ਕਾਊਂਟ ਕਰਦਾ ਜਿੰਨੀ ਵੀ ਵੇਸਟ ਜਿਹੜੀ ਆ ਮੈਡੀਟਰੇਨੀਅਨ ਸੀ ਦੇ ਵਿੱਚ ਹੁੰਦੀ ਹੈਗੀ ਆ ਅਤੇ ਉਹਦੇ ਬੀਚਸ ਦੇ ਉੱਤੇ ਹੁੰਦੀ ਆ। ਇਹ ਜਿਹੜਾ ਵਰਲਡ ਵਾਈਲਡ ਲਾਈਫ ਫੰਡ ਆ ਉਸ ਨੇ ਜਿਹੜਾ ਰਿਪੋਰਟ ਕੀਤਾ ਹੈ, ਕਹਿੰਦੇ ਬਹੁਤ ਹੀ ਡੇਂਜਰਸ ਇਹ ਪਲਾਸਟਿਕ ਟਰੈਪ ਹੈਗਾ ਆ। ਪਿਛਲੇ ਦਿਨਾਂ 'ਚ ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ ਇੱਕ ਪ੍ਰੈਗਨੈਂਟ ਵੇਲ ਜਿਹੜੀ ਆ ਉਹ ਮਰੀ ਹੋਈ ਪਾਈ ਗਈ ਇਟਲੀ ਦੇ ਵਿੱਚ, ਜਿਹਦੇ ਢਿੱਡ ਦੇ ਵਿੱਚੋਂ 50 ਪੌਂਡ ਪਲਾਸਟਿਕ ਜਿਹੜਾ ਨਿਕਲਿਆ। 50 ਪੌਂਡ ਇੱਕ ਵੇਲ ਦੇ ਜਿਹੜੇ ਪੇਟ ਦੇ ਵਿੱਚੋਂ ਨਿਕਲਿਆ। ਇੰਨਾ ਜ਼ਿਆਦਾ ਜਿਹੜਾ ਪਲਾਸਟਿਕ ਆ ਉਹ ਸਮੁੰਦਰ ਦੇ ਵਿੱਚ ਸਿੱਟਿਆ ਜਾ ਰਿਹਾ ਹੈਗਾ। 26 ਫੁੱਟ ਲੰਮੀ ਵੇਲ ਜਿਹੜੀ ਸੀ ਉਹਦੇ ਪੇਟ ਦੇ ਵਿੱਚ ਕਹਿੰਦੇ ਡੈੱਡ ਫੀਟਸ ਵੀ ਸੀ ਅਤੇ 50 ਪੌਂਡ ਜਿਹੜਾ ਪਲਾਸਟਿਕ ਸੀਗਾ। ਸੋ ਇਹ ਪੂਰੀ ਦੁਨੀਆ ਨੂੰ, ਪੂਰੇ ਲੋਕਾਂ ਨੂੰ, ਆਪਾਂ ਸਾਰਿਆਂ ਨੂੰ ਇਹ ਜਿਹੜਾ ਪਲਾਸਟਿਕ ਆ ਇਹ ਬੰਦ ਕਰਨਾ ਪਊਗਾ। ਜਦੋਂ ਵੀ ਸਟੋਰਾਂ ਨੂੰ ਜਾਂਦੇ ਆ ਆਪਣੇ ਜਿੱਦਾਂ ਝੋਲੇ ਲੈ ਕੇ ਸਾਡੇ ਬਜ਼ੁਰਗ ਜਾਂਦੇ ਹੁੰਦੇ ਸੀ ਬੈਗ, ਉੱਦਾਂ ਹੀ ਜਿਹੜੇ ਆ ਤੁਹਾਨੂੰ ਕਾਰਾਂ ਦੇ ਵਿੱਚ ਰੱਖ ਲੈਣੇ ਚਾਹੀਦੇ ਆ ਬੈਗ, ਅਤੇ ਉਹ ਵਧੀਆ ਚੀਜ਼ ਆ, ਰੀਸਾਈਕਲਿੰਗ ਵੀ ਹੋ ਜਾਂਦੀ ਆ ਅਤੇ ਸਾਫ਼ ਵੀ ਹੋ ਜਾਂਦੇ ਆ। ਜੀ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਆਪਾਂ ਨਜ਼ਰ ਮਾਰੀਏ ਅਤੇ ਕਹਿੰਦੇ ਵੀ ਸਭ ਨੂੰ ਪਤਾ ਵੀ ਜਿਹੜਾ ਇਹ YouTube ਜਿਹੜਾ ਇੱਕ ਸਭ ਤੋਂ ਜ਼ਿਆਦਾ ਵੇਖਿਆ ਜਾਣ ਵਾਲਾ ਇੱਕ ਵੀਡੀਓ ਪਲੇਟਫਾਰਮ ਆ, ਉਸ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਪਈਆਂ ਹੋਈਆਂ ਨੇ। ਅਤੇ ਉਸੇ ਹੀ ਜਿਹੜਾ ਪਲੇਟਫਾਰਮ ਦੇ ਉੱਤੇ ਅਜਿਹੀਆਂ ਵੀਡੀਓਜ਼ ਵੀ ਆ ਜਿਹੜੀਆਂ ਕਿ ਬਹੁਤ ਜ਼ਿਆਦਾ ਜਿਹੜੀਆਂ ਹਰਜੋਤ ਸਿੰਘ ਜੀ ਹਿੰਸਕ ਵੀ ਨੇ, ਟੌਕਸਿਕ ਨੇ, ਇੱਕ ਦੂਜੇ ਦੇ ਪ੍ਰਤੀ ਹੇਟ ਵਾਲੀਆਂ ਨੇ, ਅਤੇ ਬਹੁਤ ਸਾਰੀਆਂ ਪ੍ਰੋਪੇਗੰਡਾ ਵੀਡੀਓਜ਼ ਵੀ ਆ। ਕਹਿੰਦੇ YouTube ਦੇ ਐਗਜ਼ੀਕਿਊਟਿਵਜ਼ ਦੇ ਕੋਲ
ਇਹ ਵਾਰਨਿੰਗਸ ਪਹੁੰਚਦੀਆਂ ਰਹੀਆਂ ਵੀ ਤੁਹਾਡੀਆਂ ਜਿਹੜੀਆਂ ਬਹੁਤ ਸਾਰੀਆਂ ਵੀਡੀਓਜ਼ ਆ ਉਹ ਜਿਹੜੀਆਂ ਆ ਉਹ ਲਗਾਤਾਰ, ਖਾਸ ਕਰਕੇ ਉਹ ਵੀਡੀਓਜ਼ ਲਗਾਤਾਰ ਗਾਂਹ ਤੋਂ ਗਾਂਹ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਟੌਕਸਿਕ ਕੰਟੈਂਟ ਆ ਅਤੇ ਉਸ ਨੂੰ ਜਿਹੜਾ ਆ ਉਹ ਰੋਕਣਾ ਚਾਹੀਦਾ ਆ। ਕਹਿੰਦੇ ਵਾਰਨਿੰਗਸ ਮਿਲਣ ਦੇ ਬਾਵਜੂਦ ਵੀ ਜਿਹੜੇ YouTube ਵਾਲੇ ਆ ਇਸ ਦੇ ਉੱਤੇ ਕਿਸੇ ਤਰੀਕੇ ਦਾ ਉਹਨਾਂ ਨੇ ਕਦਮ ਚੱਕਿਆ ਨਹੀਂ ਆ। ਉਹ ਉਸ ਮੌਕੇ ਜਿਹੀ ਜਿਹੜੀ ਗੱਲ ਕਰਦੇ ਨੇ, ਕਹਿੰਦੇ ਹੁਣ ਜਦੋਂ ਇਹ ਕੰਟੈਂਟ ਨੂੰ ਦੇਖੇ ਬਗੈਰ ਜਿਹੜਾ, ਕਿਉਂਕਿ ਇਹ ਪਲੇਟਫਾਰਮ ਤਾਂ ਹੀ ਸਭ ਤੋਂ ਜ਼ਿਆਦਾ ਕਾਮਯਾਬ ਹੋਏ ਸੀਗੇ ਵੀ ਹਰ ਇੱਕ ਜਣਾ ਜੋ ਮਰਜ਼ੀ, ਜੋ ਵੀ ਉਸਦੀ ਮਨ ਦੀ ਇੱਛਾ ਸੀਗੀ, ਜੋ ਵੀ ਉਹ ਕਰਨਾ ਚਾਹੁੰਦਾ ਸੀਗਾ, ਉਹ ਵੀਡੀਓ ਬਣਾ ਕੇ ਉੱਥੇ ਜਿਹੜੀਆਂ ਪਾਈਆਂ ਜਾ ਰਹੀਆਂ ਸੀਗੀਆਂ ਅਤੇ ਇਹ ਕੰਟੈਂਟ ਨੂੰ ਦੇਖਦੇ ਨਹੀਂ ਸੀਗੇ ਅਤੇ ਤਾਂ ਹੀ ਇਹ ਬਹੁਤ ਜ਼ਿਆਦਾ ਉਦੋਂ ਲੋਕਪ੍ਰਿਯ ਵੀ ਸਭ ਤੋਂ ਜ਼ਿਆਦਾ ਹੋਇਆ। ਅਤੇ ਪਰ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਜਿੱਥੇ ਆਈਸਿਸ ਵਰਗੇ ਇਹਨਾਂ ਵੀਡੀਓਜ਼ ਦੇ ਜ਼ਰੀਏ ਲੋਕਾਂ ਨੂੰ ਵੱਖ-ਵੱਖ ਦੂਰ ਬੈਠੇ ਜਿਹੜੇ ਨੌਜਵਾਨ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਠੀਕ ਕੀ ਆ ਗਲਤ ਕੀ ਆ, ਉਹ ਉਹਨਾਂ ਦੇ ਪ੍ਰੋਪੇਗੈਂਡੇ ਦਾ ਸ਼ਿਕਾਰ ਜਿਹੜਾ ਹੋ ਰਹੇ ਨੇ, ਉਹ ਜਿਹੜੇ ਉਹ ਅਜਿਹੀਆਂ ਵੀਡੀਓਜ਼ ਨੂੰ ਵੀ ਜਿਹੜਾ ਹਟਾਉਣ ਦੇ ਵਿੱਚ ਇਹ ਨਾਕਾਮਯਾਬ ਹੋ ਰਹੇ ਨੇ। ਜਿਹੜੀ ਕਹਿੰਦੇ ਆ ਸੂਜ਼ਨ ਵੋਜ਼ਚਿਕੀ ਆ, ਜਿਹੜੀ ਕਿ ਇਹਨਾਂ ਦੀ ਐਗਜ਼ੀਕਿਊਟਿਵ ਹੈਗੀ ਆ, CEO ਜਿਹੜੀ ਹੈਗੀ ਆ, ਉਸ ਨੇ ਇਸ ਦੇ ਉੱਤੇ ਜਿਹੜਾ ਕੋਈ ਸਪਸ਼ਟ ਬਿਆਨ ਜਿਹੜਾ ਉਹ ਦਿੱਤਾ ਨਹੀਂ ਆ, ਜਦ ਇਹ ਇਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੇ ਕੋਲ ਇਹ ਵਾਰਨਿੰਗਸ ਆਈਆਂ ਸੀ ਵੀ ਤੁਸੀਂ ਕੀਤਾ ਕੀ ਇਸ ਚੀਜ਼ ਨੂੰ ਹਟਾਉਣ ਦੇ ਲਈ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਤੁਲਸੀ ਗੈਬਰਟ ਆ, US ਦੀ ਕਾਂਗਰਸ ਵੂਮਨ ਹੈਗੀ ਆ ਹਵਾਈ ਤੋਂ, ਅਤੇ ਉਹ ਓਪਨਲੀ ਆਪਣੇ ਆਪ ਨੂੰ ਹਿੰਦੂ ਜਿਹੜਾ ਡਿਕਲੇਅਰ ਕਰਦੀ ਆ। ਪਿਛਲੀ ਵਾਰੀ ਉਹ ਕੰਟਰੋਵਰਸੀ 'ਚ ਵੀ ਬਹੁਤ ਆਈ ਸੀ। ਬਹੁਤ ਸਾਰੀਆਂ ਜਿਹੜੀਆਂ ਰਾਈਟ ਵਿੰਗ ਜਿਹੜੀਆਂ ਹਿੰਦੂ ਔਰਗਨਾਈਜੇਸ਼ਨਸ ਹੈਗੀਆਂ, ਜਿਸ ਤਰ੍ਹਾਂ ਉਹਨਾਂ ਦੀ ਰਾਸ਼ਟਰੀ ਸਵੈਮਿੰਗ ਸੇਵਕ ਸੰਘ ਜਿਹੜਾ ਹੈਗਾ ਆ RSS, ਉਹਨਾਂ ਦੇ ਨਾਲ ਮੀਟਿੰਗਸ ਹੋਈਆਂ। ਸੋ ਉਹਦੇ ਸੰਬੰਧ ਦੇ ਵਿੱਚ ਕੱਲ੍ਹ ਉਹਨਾਂ ਦਾ ਇੱਕ ਫੰਡ ਰੇਜ਼ਿੰਗ ਲਾਸ ਐਂਜਲਸ 'ਚ ਹੋ ਰਿਹਾ ਸੀ ਅਤੇ ਉੱਥੇ ਕਾਫੀ ਲੋਕ ਜਿਹੜੇ ਆ ਇਕੱਠੇ ਹੋ ਕੇ ਉਹਨਾਂ ਨੇ ਜਿਹੜਾ ਪ੍ਰੋਟੈਸਟ ਕੀਤਾ ਹੈਗਾ। ਪ੍ਰੋਟੈਸਟਰਸ ਦੇ ਵਿੱਚ ਕਹਿੰਦੇ ਸੀ ਵੀ ਜਿਹੜੇ ਅਮਰੀਕਾ ਦੇ ਵਿੱਚ, ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਪਿਛਲੇ 2 ਸਾਲਾਂ ਤੋਂ ਕਿੰਨਾ ਰੌਲਾ ਪੈ ਰਿਹਾ ਵੀ ਰਸ਼ੀਆ ਨੇ ਇਲੈਕਸ਼ਨ 'ਚ ਜਿਹੜਾ ਆ ਇੰਟਰਫੀਅਰ ਕੀਤਾ ਹੈਗਾ, ਉਸੇ ਤਰ੍ਹਾਂ ਵੀ ਇੰਡੀਅਨ ਜਿਹੜੇ ਗਵਰਨਮੈਂਟ ਜਾਂ ਇੰਡੀਅਨ ਲੋਕ ਹੈਗੇ ਆ, ਖਾਸ ਕਰਕੇ RSS ਦੇ ਨਾਲ ਅਲਾਈਨਡ, ਉਹ ਇੰਟਰਫੀਅਰੈਂਸ ਕਰ ਰਹੇ ਹੈਗੇ ਆ। ਤੁਲਸੀ ਗੈਬਰਟ ਵੀ ਇੱਕ ਜਿਹੜੀ ਆ ਕੈਂਡੀਡੇਟ ਹੈਗੀ ਆ USA ਦੇ ਪ੍ਰੈਜ਼ੀਡੈਂਟ ਦੇ ਲਈ ਡੈਮੋਕ੍ਰੈਟਿਕ ਪਾਰਟੀ ਵੱਲੋਂ। ਸੋ ਉਹਨਾਂ ਨੂੰ ਅੰਦਰ ਵੀ ਸਟੇਜ ਦੇ ਵਿੱਚ ਜਦੋਂ ਉਹਨਾਂ ਦੀ ਮੀਟਿੰਗ ਹੋ ਰਹੀ ਸੀ, ਕੁਐਸਚਨ ਪੁੱਛਿਆ ਗਿਆ ਵੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ, ਅਤੇ ਉਸਨੇ ਇਹ ਕਿਹਾ ਵੀ ਮੈਂ ਅਮਰੀਕਾ ਮੇਰੇ ਲਈ ਫਸਟ ਹੈਗਾ, ਬਾਕੀ ਗੱਲਾਂ ਜਿਹੜੀਆਂ ਉਹ ਬਾਅਦ ਦੇ ਵਿੱਚ ਹੈਗੀਆਂ। ਪਰ ਬਹੁਤ ਸਾਰੇ ਜਿਹੜੇ ਮਿਨੋਰਟੀ ਗਰੁੱਪ ਹੈਗੇ ਆ ਉਹ ਤੁਲਸੀ ਗੈਬਰਟ ਦੇ ਉਲਟ ਹੋਏ ਆ ਵੀ ਇਹ ਇੱਕ ਤਰ੍ਹਾਂ ਦੀ ਇੱਕ ਫੰਡਾਮੈਂਟਲਿਸਟ ਜਿਹੜੀ ਔਰਗਨਾਈਜੇਸ਼ਨ ਆ ਉਹਦੀ ਜਿਹੜੀ ਸਪੋਰਟ ਕਰਦੀ ਹੈਗੀ ਜਾਂ ਉਹ ਤੋਂ ਸਪੋਰਟ ਲੈਂਦੀ ਹੈਗੀ ਆ। ਜੀ ਜੀ, ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਅਗਲੀ ਜਿਹੜੀ ਗੱਲ ਉਸ ਦੇ ਉੱਤੇ ਨਜ਼ਰ ਮਾਰਦੇ, ਕਹਿੰਦੇ ਜਿਹੜੇ ਅਲੈਗਜ਼ੈਂਡਰੀਆ ਓਕਸੀਓ-ਕੋਰਟੇਜ਼ ਆ ਅਤੇ ਲਿਜ਼ ਚੇਨੀ ਆ, ਉਹਨਾਂ ਦਾ ਟਵਿੱਟਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਘਮਸਾਨ ਜਿਹਾ ਜਿਹੜਾ ਉਹ ਦੇਖਿਆ ਗਿਆ ਆ, ਜਿਹੜਾ 22nd ਅਮੈਂਡਮੈਂਟ ਆ ਉਸ ਨੂੰ ਲੈ ਕੇ। ਬੀਤੇ ਦਿਨਾਂ ਦੇ ਵਿੱਚ ਅਲੈਗਜ਼ੈਂਡਰੀਆ ਓਕਸੀਓ-ਕੋਰਟੇਜ਼ ਆ, ਉਹਨੇ ਲੋਕਾਂ ਦੇ ਨਾਲ ਇੱਕ ਥਾਂ ਦੇ ਉੱਤੇ ਗੱਲਬਾਤ ਕਰਦੇ ਹੋਏ ਇਹ ਆਖ ਦਿੱਤਾ ਸੀਗਾ ਵੀ ਸੰਵਿਧਾਨ ਨੂੰ ਉਦੋਂ ਜਿਹੜਾ ਉਹ ਚੇਂਜ ਕਰਨਾ ਪਿਆ ਵੀ ਰੋਜ਼ਵੈਲਟ ਜਿਹੜਾ ਦੁਬਾਰਾ ਆ ਉਹ ਰਾਸ਼ਟਰਪਤੀ ਨਾ ਬਣ ਸਕੇ। ਅਤੇ ਇਸ ਨੂੰ ਲੈ ਕੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਸੀਗੇ ਵੀ ਉਹ ਸੰਵਿਧਾਨ ਉਸ ਦੇ ਮਰਨ ਉਪਰੰਤ ਜਿਹੜਾ ਆ ਉਹ ਚੇਂਜ ਕਰਨਾ ਪਿਆ ਸੀਗਾ, ਜਿਹੜੇ ਰਾਸ਼ਟਰਪਤੀ ਰੋਜ਼ਵੈਲਟ ਰਹਿ ਚੁੱਕੇ ਸੀਗੇ। ਅਤੇ ਉਸ ਨੂੰ ਲੈ ਕੇ ਜਿਹੜੇ ਲਿਜ਼ ਚੇਨੀ ਆ ਉਹ ਵੀ ਜਿਹੜੇ ਆ ਇਹਨਾਂ ਦੇ ਨਾਲ ਆਰਗੂਮੈਂਟ ਜਿਹੜੇ ਉਹ ਕਰ ਰਹੇ ਸੀਗੇ। ਸੋ ਇਹ ਸਾਰਾ ਕੁਛ ਅੱਜ ਕੱਲ੍ਹ ਇਹ ਇੰਨਾ ਚੀਜ਼ ਜਿਹੜਾ ਹਰਜੋਤ ਸਿੰਘ ਜੀ ਸੋਸ਼ਲ ਮੀਡੀਆ ਦਾ ਇਹ ਪਤਾ ਫਾਇਦਾ ਹੋ ਜਾਂਦਾ ਹੈ ਵੀ ਝੱਟ ਪਤਾ ਲੱਗ ਜਾਂਦਾ ਵੀ ਅੱਜ ਕੱਲ੍ਹ ਕੌਣ ਕੀ ਕਹਿ ਰਿਹਾ ਆ, ਵੀ ਆਪਣੇ ਸਮਰਥਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਲੋਕ ਜਿਹੜੇ ਟਵਿੱਟਰ ਦਾ ਸਹਾਰਾ ਲੀਡਰ ਜਿਹੜਾ ਉਹ ਲੈਂਦੇ ਨੇ, ਅਤੇ ਫਿਰ ਉਸ ਦੇ ਨਾਲ ਇਹ ਵੀ ਪਤਾ ਲੱਗ ਜਾਂਦਾ ਇੱਕ ਦੂਜੇ ਨੂੰ ਕਾਲ ਆਊਟ ਕਰਨਾ ਜਿਹੜਾ ਆ ਉਹ ਈਜ਼ੀ ਹੋ ਜਾਂਦਾ ਆ। ਪ੍ਰੈਸ ਕਾਨਫਰੰਸਾਂ ਜਿਹੜੀਆਂ ਆ ਉਹ ਨਹੀਂ ਕਰਨੀਆਂ ਪੈਂਦੀਆਂ। ਜੀ, ਅਗਲੀ ਖਬਰ ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਜਿਹੜੀ ਕਹਿੰਦੇ ਫ੍ਰਿਜ਼ਨੋ ਦੀ ਸਿਟੀ ਕੌਂਸਲ ਆ ਮੈਂਬਰਸ ਉਹ ਆਪਸ ਦੇ ਵਿੱਚ ਕਾਫੀ ਜਿਹੜਾ ਆ ਇੱਕ ਇਸ਼ੂ ਦੇ ਉੱਤੇ ਲੜ ਰਹੇ ਹੈਗੇ ਆ, ਜਿਹੜਾ ਇਸ਼ੂ ਖਾਸ ਕਰਕੇ ਜਿਹੜਾ ਸੜਕਾਂ ਨੂੰ ਰਿਪੇਅਰ ਕਰਨ ਦੇ ਲਈ ਹੈਗਾ ਆ। ਸਿਟੀ ਆਫ ਫ੍ਰਿਜ਼ਨੋ ਜਿਹੜੀ ਆ ਉਸ ਨੇ 600
ਮਿਲੀਅਨ ਡਾਲਰ ਜਿਹੜਾ ਆ ਉਹ ਰੱਖਿਆ ਹੋਇਆ ਹੈਗਾ ਜਿਹੜਾ ਸਟਰੀਟ ਰਿਪੇਅਰਸ ਕਰਨ ਦੇ ਲਈ, ਸੜਕਾਂ ਦੀ ਮੁਰੰਮਤ ਕਰਨ ਦੇ ਲਈ। ਕਹਿੰਦੇ 2000 ਮਾਈਲ ਦੇ ਕਰੀਬ ਜਿਹੜੀਆਂ ਸੜਕਾਂ ਹੈਗੀਆਂ ਆ। ਅਤੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਇੱਕ ਟੈਕਸ ਵੀ ਬੂਸਟ ਕੀਤਾ ਗਿਆ ਸੀ, 9 ਮਿਲੀਅਨ ਡਾਲਰ ਦੇ ਕਰੀਬ ਜਿਹੜਾ ਲਾਇਆ ਗਿਆ ਸੀ ਫ੍ਰਿਜਨੋ ਏਰੀਆ ਦੇ ਲੋਕਾਂ ਦੇ ਉੱਤੇ, ਤਾਂ ਕਿ ਜਿਹੜੀਆਂ ਸੜਕਾਂ ਆ ਉਹ ਰਿਪੇਅਰ ਕੀਤੀਆਂ ਜਾ ਸਕਣ। ਫ੍ਰਿਜਨੋ ਦੇ ਮੇਅਰ ਜਿਹੜੇ ਲੀ ਬ੍ਰੈਂਡ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਬੈਸਟ ਵੇ ਜਿਹੜਾ ਮਨੀ ਨੂੰ ਸਪੈਂਡ ਕਰਨ ਦੇ ਲਈ ਹੈਗਾ, ਉਹ ਸਾਰੀਆਂ ਜਿਹੜਾ ਏਰੀਆ ਆ ਸਿਟੀ ਦੇ ਵਿੱਚ ਈਵਨਲੀ ਉਹ ਪੈਸੇ ਡਿਵਾਈਡ ਕੀਤੇ ਜਾਣ। ਅਤੇ ਪਰ ਕੁਛ ਜਿਹੜੇ ਕੌਂਸਲ ਮੈਂਬਰ ਆ, ਖਾਸ ਕਰਕੇ ਐਸਮਰਡਾ, ਸੋਰੀਓ ਅਤੇ ਮਿਗਲ ਏਰੀਅਸ, ਉਹ ਕਹਿੰਦੇ ਆ ਵੀ ਸਾਨੂੰ ਸਭ ਤੋਂ ਪਹਿਲਾਂ ਜਿੱਥੇ ਸੜਕਾਂ ਟੁੱਟੀਆਂ ਆ ਉਹ ਬਣਾਉਣੀਆਂ ਚਾਹੀਦੀਆਂ ਆ। ਸੋ ਜਿਹੜਾ ਸਿਟੀ ਕੌਂਸਲ ਦੇ ਵਿੱਚ ਕਾਫੀ ਜਿਹੜਾ ਰਿਫਟ ਆ ਫ੍ਰਿਜਨੋ ਦੇ ਵਿੱਚ ਇਸ ਟਾਈਮ ਚੱਲ ਰਿਹਾ ਸੜਕਾਂ ਦੀ ਮੁਰੰਮਤ ਦੇ ਮੁੱਦੇ ਦੇ ਉੱਤੇ। ਬਿਲਕੁਲ, ਬਹੁਤ ਸਾਰੇ ਲੋਕ ਕਹਿੰਦੇ ਜਿਹੜੇ ਸਦਰਨ ਫ੍ਰਿਜਨੋ ਦੇ ਵਿੱਚ ਰਹਿੰਦੇ ਆ, ਉਹ ਕਹਿੰਦੇ ਆ ਵੀ ਇੱਕ ਕਹਿਣ ਨੂੰ ਇੱਕ ਸ਼ਹਿਰ ਆ, ਪਰ ਦੋ ਵੱਖੋ ਵੱਖਰੇ ਜਿਹੜੇ ਲੱਗਦੇ ਆ। ਇੱਕ ਪਾਸੇ ਸਭ ਕੁਛ ਵਧੀਆ ਅਤੇ ਇੱਕ ਪਾਸੇ ਸਭ ਕੁਛ ਟੁੱਟਾ ਹੋਇਆ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ, ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸਿਓ ਵੀ ਅੱਜ ਜਿਹੜਾ ਸੈਕਰਾਮੈਂਟੋ ਕਿੰਗਜ਼ ਵਾਲੇ ਜਿਹੜੇ ਆ, ਜਿਹੜੀ ਬਾਸਕਿਟਬਾਲ ਉੱਥੇ ਦੀ ਟੀਮ ਆ, ਉੱਥੇ ਸੈਕਰਾਮੈਂਟੋ ਕਿੰਗਜ਼ ਸਿੱਖ ਹੈਰੀਟੇਜ ਨਾਈਟ ਜਿਹੜੀ ਆ ਉਹ ਹੋਣੀ ਆ ਹਿਊਸਟਨ ਰੌਕਟਸ ਦੇ ਨਾਲ, ਜਿਹੜਾ ਉਹਨਾਂ ਦਾ ਅੱਜ ਮੁਕਾਬਲਾ ਆ। ਸੋ ਵੱਧ ਤੋਂ ਵੱਧ ਜਿਹੜੇ ਆਪਣੇ ਸਿੱਖ ਨੇ ਉਹ ਉੱਥੇ ਜ਼ਰੂਰ ਪਹੁੰਚੋ। ਟਿਕਟਾਂ ਜਿਹੜੀਆਂ ਤੁਸੀਂ kingsgroups.com/sikh 'ਤੇ ਜਾ ਕੇ ਜਿਹੜੀਆਂ ਉਹ ਤੁਸੀਂ ਬਾਏ ਕਰ ਸਕਦੇ ਹੋ। 50% ਤੱਕ ਦਾ ਜਿਹੜਾ ਡਿਸਕਾਊਂਟ ਆ ਇਸ ਟਾਈਮ ਉਹ ਟਿਕਟਾਂ ਦੇ ਉੱਤੇ ਜਿਹੜਾ ਉਹ ਮਿਲ ਰਿਹਾ ਆ। ਸੋ ਹੁਮ ਹੁਮਾ ਕੇ ਉਸ ਦੇ ਵਿੱਚ ਜਿਹੜਾ ਉਹ ਪਹੁੰਚੋ। ਬਹੁਤ ਸਾਰੇ ਲੋਕ ਆਲਰੇਡੀ ਟਿਕਟਾਂ ਬਾਏ ਕਰ ਵੀ ਰਹੇ ਨੇ, ਜਾ ਵੀ ਰਹੇ ਨੇ। ਕੱਲ੍ਹ ਆਪਣੇ ਨਾਲ ਹਰਜੀਤ ਸਿੰਘ ਨੇ ਵੀ ਆ ਕੇ ਜਿਹੜਾ ਦੱਸਿਆ ਸੀ, ਕਹਿੰਦੇ ਵੀ ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਉੱਥੇ ਜਿਹੜੀ ਮੀਡੀਆ ਕਵਰੇਜ ਹੋਣੀ ਆ ਉਹਨਾਂ ਦੇ ਨਾਲ, ਉਹਨਾਂ ਦੀ ਟੀਮ ਨਾਲ ਗੱਲਬਾਤ ਹੋਈ ਆ ਵੀ ਜਦੋਂ ਮੈਚ ਹੋਣਾ ਹੈ ਉਸ ਦੇ ਵਿੱਚ ਵੱਧ ਤੋਂ ਵੱਧ ਸਿੱਖਾਂ ਨੂੰ ਜਿਹੜਾ ਆ ਉਹ ਉਹਨਾਂ ਦੇ TV ਦੇ ਉੱਤੇ ਜਿਹੜਾ ਆ ਉਹ ਦਿਖਾਇਆ ਜਾਊਗਾ, ਕਿਉਂਕਿ ਸਿੱਖ ਹੈਰੀਟੇਜ ਨਾਈਟ ਜਿਹੜੀ ਉਹ ਹੈਗੀ ਆ। ਸੋ ਜਿਨ੍ਹਾਂ ਨੇ ਅਜੇ ਤੱਕ ਟਿਕਟ ਨਹੀਂ ਲਈ ਉਹ ਅਜੇ ਵੀ ਜਿਹੜੀ ਇਹ ਟਿਕਟ ਬਾਏ ਕਰਕੇ ਸੈਕਰਾਮੈਂਟੋ ਦੇ ਵਿੱਚ ਹੋਣ ਜਾ ਰਿਹਾ। ਸੈਕਰਾਮੈਂਟੋ ਕਿੰਗਜ਼ ਦਾ ਇਹ ਮੁਕਾਬਲਾ ਹਿਊਸਟਨ ਰੌਕਟਸ ਦੇ ਨਾਲ NBA ਦੀਆਂ ਜਿਹੜੀਆਂ ਦੋ ਟੀਮਾਂ ਨੇ ਉਸ ਦੇ ਵਿੱਚ ਸਿੱਖ ਹੈਰੀਟੇਜ ਨਾਈਟ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਆ ਉਹ ਜਾ ਕੇ ਹਿੱਸਾ ਲਿਆ ਜਾਵੇ ਜੀ। ਅਤੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਕੱਲ੍ਹ ਤੋਂ ਜਿਹੜੀਆਂ 51 ਕੈਲੀਫੋਰਨੀਆ ਦੀਆਂ ਜਿਹੜੀਆਂ ਵੱਖ-ਵੱਖ ਸਿਟੀਜ਼ ਹੈਗੀਆਂ ਆ, ਉਹਨਾਂ ਦੇ ਵਿੱਚ ਸੇਲ ਟੈਕਸ ਦੇ ਵਿੱਚ ਵਾਧਾ ਜਿਹੜਾ ਉਹ ਹੋ ਚੁੱਕਾ ਹੋਇਆ ਆ ਜੀ। ਖਾਸ ਕਰਕੇ ਜੇ ਸੈਕਰਾਮੈਂਟੋ ਇਲਾਕੇ ਦੀਆਂ ਸ਼ਹਿਰਾਂ ਦੀ ਗੱਲ ਕਰੀਏ, ਸੈਕਰਾਮੈਂਟੋ, ਵੈਸਟ ਸੈਕਰਾਮੈਂਟੋ, ਰੋਜ਼ਵਿਲ ਅਤੇ ਲੋਡਾਈ ਦੇ ਵਿੱਚ ਜਿਹੜੇ ਨਵੇਂ ਰੇਟ ਜਿਹੜੇ ਆ ਉਹ ਹੋ ਜਾਣਗੇ 8 ਤੋਂ ਵਧਾ ਕੇ 8.25 ਜਿਹੜਾ % ਆ ਉਹ ਸੇਲ ਟੈਕਸ ਰੇਟ ਜਿਹੜਾ ਉਹ ਵੱਧ ਜਾਵੇਗਾ। ਸੋ ਜਿਹੜੀ ਚੀਜ਼ ਪਹਿਲਾਂ ਥੋੜ੍ਹੀ ਜਿਹੀ ਸਸਤੀ ਸੀ ਉਹਦੇ ਉੱਤੇ ਜਿਹੜਾ ਆ ਚੱਪਾ ਜਿਹੜਾ ਆ ਸੇਲ ਟੈਕਸ ਆ ਉਸ ਦਾ ਵਾਧਾ ਜਿਹੜਾ ਹੋਊਗਾ। ਕਹਿੰਦੇ ਵੀ ਸਟੈਂਡਰਡ ਰੇਟ ਓਵਰਆਲ ਕੈਲੀਫੋਰਨੀਆ ਦੇ ਵਿੱਚ ਐਵਰੇਜ ਜਿਹੜਾ ਰੇਟ ਆ ਉਹ 7.25% ਜਿਹੜਾ ਆ ਉਹ ਦੱਸਿਆ ਜਾਂਦਾ ਹੈ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਅਪ੍ਰੈਲ ਦਾ ਮਹੀਨਾ ਆ ਇਹਨੂੰ ਨੈਸ਼ਨਲ ਡਿਸਟਰੈਕਟਡ ਡਰਾਈਵਿੰਗ ਅਵੇਅਰਨੈਸ ਮੰਥ ਕਰਕੇ ਜਾਣਿਆ ਜਾਂਦਾ ਆ, ਅਤੇ ਨੈਸ਼ਨਲ ਸੇਫਟੀ ਕੌਂਸਲ ਐਸਟੀਮੇਟ ਕਰਦੀ ਆ ਵੀ 1.6 ਮਿਲੀਅਨ ਜਾਣੀ ਕਿ 16 ਲੱਖ ਦੇ ਕਰੀਬ ਜਿਹੜੇ ਕਰੈਸ਼ਜ਼ ਹੁੰਦੇ ਹੈਗੇ ਅਪ੍ਰੈਲ ਦੇ ਮਹੀਨੇ ਦੇ ਵਿੱਚ। ਯੂਜ਼ਲੀ ਕਹਿੰਦੇ ਵੀ ਸੈੱਲ ਫੋਨ ਅਤੇ ਟੈਕਸਟਿੰਗ ਦੇ ਕਰਕੇ। ਪਰ ਇੱਕ ਹੋਰ ਮੇਨ ਰੀਜ਼ਨ ਜਿਹੜਾ ਅਪ੍ਰੈਲ ਦਾ ਮਹੀਨਾ ਜ਼ਿਆਦਾ ਐਕਸੀਡੈਂਟ ਹੋਣ ਦਾ ਇਹ ਆ, ਇਹ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਆ ਵੀ ਕਿਉਂਕਿ ਇਹ ਜਿਹੜਾ ਬਲੂਮਿੰਗ ਦਾ ਸੀਜ਼ਨ ਆ, ਇਸ ਮੰਥ ਦੇ ਵਿੱਚ ਬਹੁਤ ਸਾਰੇ ਫੁੱਲ ਲੱਗੇ ਹੋਏ ਹੁੰਦੇ ਆ। ਜੇ ਤੁਸੀਂ ਫ੍ਰਿਜ਼ਨੋ ਬੇਕਰਸਫੀਲਡ ਹਾਈਵੇ 99 'ਤੇ ਜਾਓ, ਫੁੱਲੋ ਫੁੱਲ ਤੁਹਾਨੂੰ ਜਿਹੜੇ ਦਿਸਦੇ ਹੈਗੇ ਆ ਬਹੁਤ ਸਾਰੇ ਟਰੀਜ਼ ਦੇ ਉੱਤੇ। ਅਤੇ ਉਹ ਕਹਿੰਦੇ ਵੀ ਲੋਕ ਆਪਣਾ ਧਿਆਨ ਫੁੱਲਾਂ ਵੱਲ ਲੈ ਜਾਂਦੇ ਆ ਜਾਂ ਫੋਟੋ ਖਿੱਚਣ ਦੇ ਲਈ, ਅਤੇ ਉਹ ਜਿਹੜਾ ਆ ਐਕਸੀਡੈਂਟ ਦਾ ਕਾਰਨ ਬਣਦੇ ਹੈਗੇ ਆ। ਅਤੇ ਜੇ ਕਿਸੇ ਨੇ ਉਹ ਫੋਟੋ ਖਿੱਚਣੀ ਵੀ ਆ ਜਾਂ ਦੇਖਣਾ ਵੀ ਆ, ਸਾਈਡ 'ਤੇ ਕਾਰ ਲਾ ਕੇ ਬਿਲਕੁਲ ਤੇ ਉਹ ਕਰ ਸਕਦੇ ਹੈਗੇ ਆ। ਅਤੇ ਕਹਿੰਦੇ ਵੀ ਸਿਰਫ ਇੱਕ ਤਰ੍ਹਾਂ ਨਾਲ ਥੋੜ੍ਹੀ ਜਿਹੀ ਗੁੱਡ ਫੀਲਿੰਗ ਲੈਣ ਲਈ ਤੁਹਾਡੀਆਂ ਜਿਹੜੀਆਂ ਅੱਖਾਂ ਸੜਕ ਤੋਂ ਪਰੇ ਕਰਨ ਦੇ ਨਾਲ ਤੁਹਾਡੀ ਜਿਹੜੀ ਲਾਈਫ ਆ ਉਹ ਜਾ ਸਕਦੀ ਹੈਗੀ ਆ। ਸੋ ਬਿਲਕੁਲ ਜਿਹੜੀ CHP ਆ, ਕੈਲੀਫੋਰਨੀਆ ਹਾਈਵੇ ਪੈਟਰੋਲ, ਉਹ ਸਾਰੇ ਹੀ ਜਿਹੜੇ ਡਰਾਈਵਰਸ ਆ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਵਾਰਨਿੰਗ ਦੇ ਰਹੀ ਆ ਵੀ ਆਪਣੀਆਂ ਅੱਖਾਂ, ਆਪਣਾ ਧਿਆਨ ਜਿਹੜਾ ਆ ਡਰਾਈਵਿੰਗ 'ਤੇ ਸੜਕ 'ਤੇ ਰੱਖੋ ਜਦੋਂ ਤੁਸੀਂ
ਡਰਾਈਵ ਕਰ ਰਹੇ ਆ, ਖਾਸ ਕਰਕੇ ਅਪ੍ਰੈਲ ਮਹੀਨੇ ਦੇ ਵਿੱਚ। ਜੀ ਜੀ, ਵੈਸੇ ਤਾਂ ਸਾਰੇ ਮਹੀਨੇ ਦੇ ਵਿੱਚ ਜਿਹੜਾ ਇਸ ਨੂੰ ਧਿਆਨ ਹੀ ਜਿਹੜਾ ਰੱਖਣਾ ਚਾਹੀਦਾ ਆ। ਅਮਰੀਕਾ ਨੇ ਟਰਕੀ ਦੇ F-35 ਜਿਹੜੇ ਜਹਾਜ਼ਾਂ ਦਾ ਕੁਛ ਇਕਵਿਪਮੈਂਟ ਜਿਹੜਾ ਘੱਲਣਾ ਸੀਗਾ ਟਰਕੀ ਨੂੰ, ਉਸ ਦੇ ਉੱਤੇ ਰੋਕ ਲਾ ਦਿੱਤੀ ਆ। ਕਾਰਨ ਉਸ ਦੇ ਪਿੱਛੇ ਕੀ ਆ? ਕਹਿੰਦੇ ਟਰਕੀ ਨੇ ਰਸ਼ੀਆ ਦੇ ਨਾਲ ਇੱਕ ਡੀਲ ਬਣਾਈ ਆ ਜਿਸ ਦੇ ਵਿੱਚ S-400 ਜਿਹੜੇ ਵੱਖ-ਵੱਖ ਜਿਹੜੇ ਜਹਾਜ਼ ਆ ਉਹ ਉੱਧਰੋਂ ਉਹਨਾਂ ਨੇ ਖਰੀਦਣੇ ਸੀਗੇ। ਮਾਈਕ ਪੈਂਸ ਨੇ ਬੀਤੇ ਦਿਨੀ ਨੈਟੋ ਅਲਾਈਜ਼ ਨੂੰ ਇਹ ਚੇਤਾਵਨੀ ਦਿੱਤੀ ਸੀਗੀ ਵੀ ਅਮਰੀਕਾ ਜਿਹੜਾ ਆ ਚੁੱਪ-ਚਾਪ ਖੜਾ ਨਹੀਂ ਰਹੇਗਾ, ਵੀ ਜਿਹੜੇ ਨੈਟੋ ਦੇ ਅਲਾਈਜ਼ ਆ ਉਹ ਉਹਨਾਂ ਦੇ ਐਡਵਰਸਰੀਜ਼ ਯਾਨੀ ਕਿ ਉਹਨਾਂ ਦੇ ਜਿਹੜੇ ਵਿਰੋਧੀਆਂ ਤੋਂ ਜਾ ਕੇ ਹਥਿਆਰ ਖਰੀਦਦੇ ਆ। ਹੁਣ ਇਹ ਨਹੀਂ ਸਮਝ ਆਉਂਦੀ ਵੀ ਐਡਵਰਸਰੀ ਐਕਚੁਅਲ 'ਚ ਹੈਗੇ ਆ ਕਿ ਨਹੀਂ ਆ, ਕਿਉਂਕਿ ਰਾਸ਼ਟਰਪਤੀ ਟਰੰਪ ਅਤੇ ਵਲਾਦੀਮਿਰ ਪੁਤਿਨ ਤਾਂ ਕਹਿੰਦੇ ਆ ਵੀ ਉਹ ਬਹੁਤ ਉਹਨਾਂ ਦਾ ਰਿਸ਼ਤਾ ਗੂੜਾ ਹੈਗਾ ਆ, ਅਤੇ ਓਵਰਆਲ ਜਿਹੜੇ ਕ੍ਰੀਮੀਆ ਉਹਨਾਂ ਨੇ ਅਨੈਕਸ ਕੀਤਾ ਹੈ ਉਸ ਦੇ ਉੱਤੇ ਕੋਈ ਤਗੜਾ ਸਟੈਂਡ ਜਿਹੜਾ ਅਜੇ ਤੱਕ ਨਹੀਂ ਜਿਹੜਾ ਉਹ ਲੈ ਰਹੇ। ਵੈਨੇਜ਼ੁਏਲਾ ਦੇ ਵਿੱਚ ਉਹਨਾਂ ਦੇ ਫੌਜੀ ਆ ਕੇ ਬੈਠੇ ਨੇ। ਹੁਣ ਜਦੋਂ ਆਈ ਆ ਗੱਲ ਜਿਹੜੇ ਹਰਜੋਤ ਸਿੰਘ ਜੀ ਵੈਪਨ ਖਰੀਦਣ ਦੀ ਅਤੇ ਵੇਚਣ ਦੀ, ਉੱਥੇ ਜਾ ਕੇ ਬੜੇ ਸਖਤ ਸਟੈਂਡ ਜਿਹੜਾ ਆ ਅਮਰੀਕਾ ਨੇ ਜਿਹੜਾ ਆ ਉਹ ਲੈ ਕੇ ਰੱਖਿਆ ਆ, ਅਤੇ ਉਹਨਾਂ ਨੇ ਜਿਹੜਾ ਉਹਨਾਂ ਦੇ F-35 ਦੇ ਜਿਹੜੇ ਫਾਈਟਰ ਜੈਟ ਦੇ ਨਾਲ ਸੰਬੰਧਿਤ ਇਕਵਿਪਮੈਂਟ ਆ ਉਹ ਟਰਕੀ ਨੂੰ ਦੇਣ ਤੋਂ ਇਨਕਾਰ ਜਿਹੜਾ ਕਰ ਦਿੱਤਾ। ਕਹਿੰਦੇ ਵੀ ਪਹਿਲਾਂ ਜਿਹੜੀਆਂ ਉਹਨਾਂ ਨੇ ਰਸ਼ੀਆ ਦਾ ਜਿਹੜਾ ਮਿਜ਼ਾਈਲ ਡਿਫੈਂਸ ਸਿਸਟਮ S-400 ਜਿਹੜਾ ਆ ਉਹ ਖਰੀਦਣ ਦੀ ਗੱਲ ਕਰ ਰਹੇ ਆ, ਉਸ ਨੂੰ ਉਹ ਕੈਂਸਲ ਕਰਨ, ਫਿਰ ਹੀ ਜਿਹੜਾ ਆ ਉਹ ਤੁਹਾਨੂੰ ਇਸ ਦਾ ਬਾਕੀ ਜਹਾਜ਼ ਜਿਹੜੇ ਆ ਉਹ ਘੱਲੇ ਜਾਣਗੇ। ਜੀ, ਅਗਲੀ ਖਬਰ ਜਿਹੜੀ ਯੂਬਾ ਸਿਟੀ ਤੋਂ ਆ ਰਹੀ ਆ, ਯੂਬਾ ਸਿਟੀ ਦੀ ਪੁਲਿਸ ਡਿਪਾਰਟਮੈਂਟ ਜਿਹੜੀ ਆ ਉਹ ਸਿਟੀ ਕੌਂਸਲ ਤੋਂ ਅਪਰੂਵਲ ਮੰਗ ਰਹੀ ਆ ਵੀ ਅਸੀਂ ਜਿਹੜੇ ਪੁਰਾਣੇ ਡਾਕੂਮੈਂਟਸ ਆ, ਖਾਸ ਕਰਕੇ ਜਿਹੜੇ ਜਨਵਰੀ 1, 2014 ਤੋਂ ਪਹਿਲਾਂ ਦੇ ਆ, ਉਹਨੂੰ ਡਿਸਟਰੋਏ ਕਰਨਾ ਚਾਹੁੰਦੇ ਆ, ਕਿਉਂਕਿ ਸਾਡੇ ਕੋਲ ਇਹ ਡਾਕੂਮੈਂਟਸ ਨੂੰ ਰੱਖਣ ਦੇ ਲਈ ਜਗ੍ਹਾ ਨਹੀਂ। ਪਰ ਕਹਿੰਦੇ ਵੀ ਬਹੁਤ ਸਾਰੀਆਂ ਇੰਪੋਰਟੈਂਟ ਜਿਹੜੇ ਡਾਕੂਮੈਂਟਸ ਹੈਗੇ ਆ ਇਹਨਾਂ ਦੇ ਵਿੱਚ, ਜਿਹਦੇ ਵਿੱਚ ਕਹਿੰਦੇ ਸਿਟੀਜ਼ਨ ਕੰਪਲੇਨਸ, ਐਡਮਿਨਿਸਟ੍ਰੇਟਿਵ ਇਨਵੈਸਟੀਗੇਸ਼ਨ, ਇੱਦਾਂ ਦੀਆਂ ਚੀਜ਼ਾਂ ਹੈਗੀਆਂ ਆ। ਅਤੇ ਨਾਲ ਦੀ ਨਾਲ ਯੂਬਾ ਸਿਟੀ ਦੇ ਇੱਕ ਵਧੀਆ ਖਬਰ ਵੀ ਆ ਰਹੀ ਆ। ਯੂਬਾ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਅਤੇ ਉੱਥੇ ਦੇ ਜਿਹੜੇ ਟੀਚਰਸ ਆ ਉਹ ਇੱਕ ਟੈਂਟੇਟਿਵ ਐਗਰੀਮੈਂਟ ਦੇ ਵਿੱਚ ਪਹੁੰਚ ਗਏ ਆ ਜਦੋਂ ਉਹਨਾਂ ਦੀਆਂ ਕਾਫੀ ਨੈਗੋਸ਼ੀਏਸ਼ਨਸ ਹੋਈਆਂ। ਸੋ ਲੱਗਦਾ ਵੀ ਹੁਣ ਯੂਬਾ, ਜੀ ਬਿਲਕੁਲ, ਸੋ ਹੁਣ ਯੂਬਾ ਸਿਟੀ ਦੇ ਵਿੱਚ ਜਿਹੜੀ ਘੱਟੋ ਘੱਟ ਇਸ ਸਾਲ ਜਿਹੜਾ ਕੋਈ ਟੀਚਰ ਦੀ ਸਟ੍ਰਾਈਕ ਦਾ ਜਿਹੜਾ ਖਤਰਾ ਆ ਉਹ ਟਲ ਗਿਆ ਹੈਗਾ। ਯਾਰ ਟਲਿਆ ਲੱਗਦਾ ਆ। ਬਾਕੀ ਨੈਗੋਸ਼ੀਏਸ਼ਨਾਂ ਐਕਚੁਅਲ 'ਚ ਸਾਈਨ ਦੇ ਵਿੱਚ ਤਬਦੀਲ ਹੁੰਦੀਆਂ ਕਿ ਨਹੀਂ, ਇਹ ਵੀ ਇੱਕ ਇੰਪੋਰਟੈਂਟ ਗੱਲ ਰਹੇਗੀ। ਅਤੇ ਹਰਜੋਤ ਸਿੰਘ ਜੀ, ਆਪਣਾ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਹੁਣ ਸਮਾਪਤ ਹੈ। ਮਿਲਾਂਗੇ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470